ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅੱਜ ਵੀਰਵਾਰ ਦਾ ਵਿਸ਼ੇਸ਼ ਪ੍ਰੋਗਰਾਮ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਰਮਨ ਸਿੰਘ ਢਿੱਲੋਂ ਜੀ ਆਪਣੇ ਨਾਲ ਜੁੜ ਚੁੱਕੇ ਨੇ ਜੋ ਕਿ ਆਪਾਂ ਅੱਜ ਵੀਰਵਾਰ ਨੂੰ ਟਰੈਕਿੰਗ ਦੇ ਬਾਰੇ ਟਰੈਕਿੰਗ ਥਰਸਡੇ ਦੇ ਵਿੱਚ ਗੱਲਬਾਤ ਕਰਦੇ ਹਾਂ। ਰਮਨ ਢਿੱਲੋਂ ਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਫਿਰ ਕਿਹੜਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਰਿਲੇਟਡ ਕਹਿਣਾ 415-909-0503 4159090503। ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਨ, ਸਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਅੱਜ ਸਾਡਾ ਟਰੱਕਿੰਗ ਦਾ ਸਪੈਸ਼ਲ ਪ੍ਰੋਗਰਾਮ ਹੁੰਦਾ। ਪਹਿਲਾਂ ਇੱਕ ਦੋ ਖਬਰਾਂ ਜਿਹੜੀਆਂ ਵਰਲਡ ਦੇ ਵਿੱਚ ਹੋ ਰਹੀਆਂ। ਯੂਕਰੇਨ ਦੇ ਵਿੱਚ ਰਸ਼ੀਆ ਨੇ ਇੱਕ ਹੋਰ ਸ਼ਹਿਰ ਮਰੀਓਪੋਲ ਆਪਣੇ ਕਬਜ਼ੇ 'ਚ ਲੈ ਲਿਆ। ਉਹਨੂੰ ਸਾਰਾ ਕੱਟ ਆਫ ਕਰ ਦਿੱਤਾ ਦੁਨੀਆ ਦੇ ਨਾਲੋਂ, ਚਾਰ ਚੁਫੇਰੇ ਤੋਂ ਘੇਰਾ ਪਾ ਲਿਆ। ਹਜ਼ਾਰਾਂ ਹੀ ਲੋਕਾਂ ਦੀ ਮੌਤ ਹੋ ਚੁੱਕੀ ਆ। ਇਹ ਯੂਕਰੇਨ ਦੀ ਅਥਾਰਟੀਜ਼ ਆ ਉਹ ਕਹਿ ਰਹੀਆਂ ਹੈਗੀਆਂ। 10 ਲੱਖ ਲੋਕ ਇਸ ਟਾਈਮ ਰਿਫਿਊਜੀ ਬਣ ਚੁੱਕੇ ਆ ਤੇ ਯੂਰਪੀਅਨ ਯੂਨੀਅਨ ਨੇ ਇਹ ਕਿਹਾ ਵੀ ਅਸੀਂ ਟੈਂਪਰੇਰੀ ਸਾਰਿਆਂ ਨੂੰ ਪ੍ਰੋਟੈਕਸ਼ਨ ਦੇਵਾਂਗੇ ਜਿੰਨੇ ਵੀ ਰਿਫਿਊਜੀ ਉੱਥੋਂ ਭੱਜ ਕੇ ਯੂਕਰੇਨ ਤੋਂ ਨਾਲ ਦੇ ਮੁਲਕਾਂ ਦੇ ਵਿੱਚ ਆ ਰਹੇ ਹੈਗੇ ਆ। ਤੇ ਦੂਜਾ ਹਫ਼ਤਾ ਹੋ ਗਿਆ ਜਦੋਂ ਤੋਂ ਹੀ ਰਸ਼ੀਆ ਨੇ ਯੂਕਰੇਨ ਦੇ ਵਿਰੁੱਧ ਬੰਬਾਰਡਮੈਂਟ ਸ਼ੁਰੂ ਕੀਤੀ ਹੋਈ ਹੈਗੀ ਆ। ਜੀ ਬਿਲਕੁਲ। ਸੋ ਹਾਲਾਤ ਉੱਥੇ ਕੋਈ ਬਹੁਤੇ ਚੰਗੇ ਜਿਹੜੇ ਉਹ ਨਹੀਂ ਬਣ ਰਹੇ। ਆਰਥਿਕ ਜਿਹੜੀਆਂ ਆ ਉਹ ਪਾਬੰਦੀਆਂ ਆ ਰੂਸ ਦੇ ਉੱਤੇ ਲੱਗ ਰਹੀਆਂ ਆ। ਤੇਲ ਦਾ ਫਲੋ ਤੇ ਰਾਸ਼ਨ ਦਾ ਫਲੋ ਰੂਸ ਦੇ ਨਾਲੋਂ ਇੱਕ ਹਿਸਾਬ ਦੇ ਨਾਲ ਟੁੱਟ ਸਕਦਾ ਹੈਗਾ ਆ। ਬਹੁਤ ਸਾਰੇ ਮੁਲਕਾਂ ਨੇ ਆਪੋ ਆਪਣੇ ਜਿਹੜੇ ਰਾਸ਼ਨ ਭੰਡਾਰ ਤੇਲ ਦੇ ਭੰਡਾਰ ਆ ਉਹਨਾਂ ਨੂੰ ਖੋਲ੍ਹਿਆ ਆ ਆਮ ਜਨਤਾ ਤੱਕ ਜਿਹੜਾ ਪਹੁੰਚਾਉਣ ਦੇ ਲਈ, ਤਾਂ ਜੋ ਇਹ ਸੇਕ ਲੋਕਾਂ ਨੂੰ ਪ੍ਰਾਈਸ ਦਾ ਮਹਿੰਗਾਈ ਦਾ ਜਿਹੜਾ ਉਹ ਘੱਟ ਲੱਗੇ। ਪਰ ਫਿਰ ਵੀ ਮਹਿੰਗਾਈ ਦਾ ਬੰਬ ਜਿਹੜਾ ਆ ਉਹ ਦੁਨੀਆ ਭਰ ਦੇ ਵਿੱਚ ਉਹ ਵੀ ਜਿਹੜਾ ਨਾਲ ਦੇ ਨਾਲ ਫਟ ਰਿਹਾ ਆ। ਬਹੁਤ ਸਾਰੇ ਜਿਹੜੀਆਂ ਸੌਫਟਵੇਅਰ ਕੰਪਨੀਜ਼ ਆ ਜਾਂ ਹੋਰ ਕੰਪਨੀਜ਼ ਆ ਉਹਨਾਂ ਨੇ ਰੂਸ ਦੇ ਨਾਲ ਕੰਮ ਬੰਦ ਕੀਤਾ ਆ। ਕੱਲ੍ਹ ਖਬਰ ਆ ਰਹੀ ਸੀ ਵੀ ਮਰਸਕ ਜਿਹੜੇ ਕਿ ਕੰਟੇਨਰ ਕੰਪਨੀ ਹੈਗੀ ਬਹੁਤ ਵੱਡੀ, ਜਿਹੜੀ ਸਮੁੰਦਰੀ ਜਹਾਜ਼ਾਂ ਦੇ ਵਿੱਚ ਜਿਹੜੇ ਬੇੜਿਆਂ ਦੇ ਵਿੱਚ ਉਹ ਸਮਾਨ ਲੈ ਕੇ ਜਾਂਦੇ ਆ, ਉਹਨਾਂ ਨੇ ਰੂਸੀ ਜਿਹੜੇ ਹੈਗੇ ਆ ਬੰਦਰਗਾਹਾਂ ਉੱਥੇ ਸ਼ਾਇਦ ਕੰਮ ਕਰਨਾ ਬੰਦ ਕਰ ਦੇਣਾ ਆ। ਸੋ ਉੱਥੋਂ ਸਮਾਨ ਆਉਣਾ ਜਾਣਾ ਆ ਉਹ ਠੱਪ ਹੋ ਸਕਦਾ ਆ। ਸੋ ਉਸ ਦਾ ਸਭ ਦੇ ਉੱਤੇ ਬਹੁਤ ਜਿਹੜਾ ਵੱਡਾ ਅਸਰ ਹੋ ਸਕਦਾ ਆ। ਆਪਾਂ ਰਮਨ ਜੀ ਇਸ ਨੂੰ ਜੇ ਆਪਾਂ ਟਰੈਕਿੰਗ ਦੇ ਨਾਲ ਜੋੜ ਕੇ ਜਿਹੜਾ ਹੁਣ ਜੇ ਉਹ ਦੇਖੀਏ, ਆਪਾਂ ਦੇਖਿਆ ਵੀ ਪਿਛਲੇ ਸਾਲ ਦੇ ਵਿੱਚ ਸਾਲ 2 ਸਾਲ ਦੇ ਵਿੱਚ ਲੋਕਾਂ ਨੇ ਬਹੁਤ ਖੂਬ ਆਨੰਦ ਮਾਣਿਆ ਹਾਈ ਜਿਹੜੇ ਲੋਡ ਰੇਟਸ ਆ ਉਸ ਦਾ। ਹੁਣ ਜਦੋਂ ਲੋਡ ਵੀ ਘਟਣਗੇ, ਰੇਟ ਵੀ ਆਲਰੇਡੀ ਥੱਲੇ ਨੂੰ ਜਾ ਰਿਹਾ ਆ। ਇਹ ਸਾਰੇ ਕਾਸੇ ਦੇ ਵਿੱਚ ਕੀ ਅਸਰ ਆਪਾਂ ਟਰੱਕਿੰਗ ਇੰਡਸਟਰੀ ਦੇ ਉੱਤੇ ਦੇਖਾਂਗੇ? ਰਾਜਕਰਨ ਜਿਹੜਾ ਇਸ ਵੇਲੇ ਸਾਰਿਆਂ ਨਾਲੋਂ ਪਹਿਲਾਂ ਅਸਰ ਪੈ ਰਿਹਾ ਹੈਗਾ ਡੈਫੀਨੇਟਲੀ ਜਿਹੜੇ ਆਪਾਂ ਪਿਛਲੇ ਵੀਕਸ ਦੇ ਵਿੱਚ ਗੱਲ ਕਰਦੇ ਆ ਰਹੇ ਵੀ ਲੋਡਾਂ ਦੇ ਰੇਟਸ ਜਿਹੜੇ ਆ ਉਹ ਘਟੇ ਤਾਂ ਨਹੀਂ ਮੈਂ ਕਹਿ ਸਕਦਾ। ਮੈਂ ਇਹ ਕਹਿ ਸਕਦਾ ਕਿ ਨਾਰਮਲ ਸੀਜ਼ਨਲ ਰੇਟਸ ਹੈਗੇ ਆ ਜਿਹੜੇ ਲੌਂਗ ਟਰਮ ਇਸ ਟਰੱਕਿੰਗ 'ਚ ਹੈਗੇ ਆ ਉਹਨਾਂ ਦੇ ਲਈ ਨਾਰਮਲ ਸੀਜ਼ਨਲ ਰੇਟਸ ਹੁੰਦੇ ਆ। ਇਹਨਾਂ ਮਹੀਨਿਆਂ ਦੇ ਵਿੱਚ ਇੱਥੇ ਕੀ ਹੀ ਰੇਟਸ ਹੁੰਦੇ ਆ ਜਿੱਥੇ ਇਸ ਵੇਲੇ ਹੈਗੇ ਆ। ਸੋ ਹਾਂ, ਨਾਰਮਲ ਜਿਹੜਾ ਪਿਛਲੇ ਸਾਲ ਜੋ ਚੱਲ ਰਿਹਾ ਸੀਗਾ ਉਸ ਨੂੰ ਦੇਖਦੇ ਹੋਏ ਡੈਫੀਨੇਟਲੀ ਜਿਹੜੇ ਲੋਕਾਂ ਨੇ ਉਹ ਸੋਚ ਕੇ ਕੁਛ ਵੀ ਕੰਮ ਕੀਤਾ ਸੀ ਉਹਨਾਂ ਲਈ ਰੇਟ ਘਟੇ ਕਹਿ ਸਕਦੇ ਆ। ਪਰ ਨਾਰਮਲ ਟਰੱਕਿੰਗ ਦੇ ਲਈ ਇਹ ਨਾਰਮਲ ਸੀਜ਼ਨ ਨਾਰਮਲ ਟਾਈਮ ਹੈਗਾ, ਨਾਰਮਲ ਰੇਟਸ ਹੈਗੇ। ਸੋ ਹੁਣ ਜਿਹੜਾ ਟਰੱਕਿੰਗ ਦੇ ਉੱਤੇ ਆ ਉਹ ਇਮੀਡੀਏਟ ਅਸਰ ਜਿਹੜਾ ਆ ਉਹ ਇਹ ਪੈ ਰਿਹਾ ਕਿ ਕੱਲ
ਜਿਹੜਾ ਸੀਗਾ 30 ਸੈਂਟ ਪਰ ਗੈਲਨ ਜਿਹੜਾ ਫਿਊਲ ਹੈਗਾ ਡੀਜ਼ਲ ਹੈਗਾ ਉਹ ਕੱਲ ਵਧਿਆ ਹੈਗਾ 30 ਸੈਂਟ। ਅੱਜ ਦੀ ਖਬਰ ਇਹ ਹੈਗੀ ਆ ਸਵੇਰ ਦੀ ਕਿ 40 ਸੈਂਟ ਅੱਜ ਵਧਣ ਦੀ ਫਿਰ ਖਦਸ਼ਾ ਆ ਐਸ ਵੀਕਐਂਡ ਤੱਕ। 40 ਸੈਂਟ ਜਿਹੜਾ ਹੋਰ ਵੱਧ ਜਾਊਗਾ ਡੀਜ਼ਲ ਜਿਹੜਾ ਆ। ਸੋ ਉਹ ਬਿਗੇਸਟ ਪ੍ਰੋਬਲਮ ਹੈਗੀ ਆ ਜਿਹੜੀ ਕਿ ਇਸ ਵੇਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਦੇਖੀ ਜਾ ਰਹੀ ਆ ਕਿ ਆਪਣੇ ਟਰੱਕਿੰਗ ਦੇ ਉੱਤੇ ਜਿਹੜਾ ਆ ਅਸਰ ਪੈਣ ਦੀ ਬਹੁਤ ਕੁਇਕਲੀ ਜਿਹੜੀ ਹੈਗੀ ਆ ਉਹ ਮਤਲਬ ਕਿ ਗੱਲ ਹੋਊਗੀ। ਕਿਉਂਕਿ ਜੇ ਰੇਟਸ ਕਹੀਏ ਰੇਟਸ ਟੋਟਲੀ ਸੀਜ਼ਨਲ ਹੋ ਗਿਆ ਜਿੱਦਾਂ ਨੋਰਮਲ ਸੀਜ਼ਨ 'ਚ ਹੁੰਦੇ ਆ, ਤੇ ਜਿਹੜਾ ਫਿਊਲ ਹੈਗਾ ਆ ਇਹ ਮਤਲਬ ਕਿ ਇਸ ਵੇਲੇ $5 ਤੋਂ ਟੱਪ ਗਿਆ ਹੈਗਾ ਜਿਹੜੇ ਆਪਾਂ ਨੋਰਮਲ ਹੁਣ ਟਰੱਕ ਸਟਾਪ ਤੇ ਦੇਖਦੇ ਆ। ਜੇ ਤੁਸੀਂ ਡਿਸਕਾਊਂਟ ਵਗੈਰਾ ਤਾਂ ਤੁਸੀਂ ਨਹੀਂ ਲੈਂਦੇ ਹੈਗੇ ਤੇ ਬਿਨਾਂ ਡਿਸਕਾਊਂਟ ਤੋਂ ਦੇਖੀ ਤੇ $5 ਤੋਂ ਜਿਹੜਾ ਡੀਜ਼ਲ ਟੱਪ ਗਿਆ ਹੈਗਾ। ਔਰ ਇਹ ਬਹੁਤ ਸਿਚੁਏਸ਼ਨ ਜਿਹੜੀ ਆ ਇਸ ਵੇਲੇ ਬਿਲਕੁਲ ਉਹ ਚੀਜ਼ ਹੋਈ ਪਈ ਆ ਕਿ ਇੱਕਦਮ ਜਿਹੜਾ ਰੇਟ ਘਟ ਜਾਣੇ ਇੱਕਦਮ। ਹੁਣ ਲੜਾਈ ਲੱਗਣ ਕਰਕੇ ਜਿਹੜੇ ਫਿਊਲ ਦੇ ਰੇਟਸ ਆ ਉਹ ਹੁਣ $110 ਨੂੰ ਬੈਰਲ ਅੱਜ ਸਵੇਰੇ ਹੈਗਾ ਤੇਲ, ਕੱਚਾ ਤੇਲ। ਸੋ ਜਿਹੜੀ ਕਾਸਟ ਹੈਗੀ ਆ ਉਹ ਇੱਕਦਮ ਵਧਣੀ ਹੈਗੀ ਆ। ਸੋ ਹੁਣ ਜਿਹੜੀਆਂ ਬਹੁਤ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਇੰਟਰਫੇਅਰ ਕਰਦੀਆਂ ਹੈਗੀਆਂ ਪ੍ਰੋਪਰ ਜਿਹੜਾ ਤੁਹਾਡਾ ਟਰੱਕਿੰਗ ਆਪਰੇਸ਼ਨਸ ਹੈਗਾ, ਤੁਹਾਡੀ ਆਪਰੇਟਿੰਗ ਕਾਸਟ ਜਿਹੜੀ ਆ ਉਹ ਬਹੁਤ ਮੈਟਰ ਕਰਦੀ ਹੈਗੀ। ਔਰ ਇਹ ਕਈ ਐਸੀਆਂ ਕਾਸਟ ਹੈਗੀਆਂ ਜਿਹੜੀਆਂ ਤੁਹਾਡੇ ਹੱਥ 'ਚ ਨਹੀਂ ਹੈਗੀਆਂ, ਜਿਹੜੀਆਂ ਕਿ ਟੋਟਲੀ ਮਤਲਬ ਕਿ ਮਾਰਕੀਟ ਦੇ ਹੱਥ ਦੇ ਉੱਤੇ ਆ, ਹਾਲਾਤਾਂ ਤੇ ਰਹਿੰਦੀਆਂ। ਜੀ ਬਿਲਕੁਲ। ਜਿਹੜੀ ਗੈਸ ਰੈਗੂਲਰ ਗੈਸ ਵੀ ਬੇ ਏਰੀਏ ਦੇ ਵਿੱਚ ਆਲਰੇਡੀ $5 ਤੁਸੀਂ ਆਮ ਦੇਖ ਸਕਦੇ ਆ। ਲੇਕ ਤਾਹੋ 'ਚ $7 ਨੂੰ ਗੈਸ ਕੱਲ ਵਿਕ ਰਹੀ ਸੀ। ਸੋ ਡੀਜ਼ਲ ਦੀਆਂ ਪ੍ਰਾਈਸਿਸ ਵੀ $4 ਤੋਂ ਉੱਪਰ ਹੋਈਆਂ। 30% ਗੈਸ ਦੀਆਂ ਪ੍ਰਾਈਸਿਸ ਪਿਛਲੇ ਸਾਲ 1 ਸਾਲ ਦੇ ਵਿੱਚ ਇਨਕਰੀਜ਼ ਹੋਈਆਂ। ਸੋ ਹੁਣ ਤੁਸੀਂ ਦੇਖ ਲਓ ਕਿ ਕਿੰਨਾ ਇਹ ਐਕਸਪੈਂਸ ਵੱਧ ਗਿਆ। ਤੇ ਜੇ ਲੋਡ ਦੀ ਪ੍ਰਾਈਸ ਸੇਮ ਵੀ ਆ ਜਾਂ ਘਟ ਗਈ ਆ ਤਾਂ ਫਿਰ ਨੈਟ ਪ੍ਰੋਫਿਟ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ। ਜੀ ਕੱਲਾ ਇਹੀ ਨਹੀਂ ਮੈਨੂੰ ਲੱਗਦਾ ਰਮਨ ਜੀ, ਹਰਜੋਤ ਜੀ, ਆਪਾਂ ਇਹ ਵੀ ਚੀਜ਼ ਜਿਹੜੀ ਇਸ ਟਾਈਮ ਨਾਲ ਦੇਖ ਰਹੇ ਹੈਗੇ ਆ ਵੀ ਕਿਸ ਤਰੀਕੇ ਦੇ ਨਾਲ ਹੁਣ ਜੇ ਕਿਸੇ ਦਾ ਟਰੱਕ ਖਰਾਬ ਹੁੰਦਾ ਆ, ਇਕਵਿਪਮੈਂਟ ਨੂੰ ਰਿਪੇਅਰ ਕਰਾਉਣਾ ਜਾਂ ਪਾਰਟਸ ਦੀ ਜਿਹੜੀ ਉਹ ਵੇਟ ਕਰਨੀ ਆ, ਉਸ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਜਿਹੜਾ ਆ ਐਕਸਟਰਾ ਉਹ ਲੱਗ ਰਿਹਾ ਹੈਗਾ ਆ। ਸੋ ਉਹ ਚੀਜ਼ਾਂ ਨੂੰ ਜੇ ਸਾਰਾ ਕੁਛ ਘੁਲ ਮਿਲ ਕੇ ਜੇ ਦੇਖਿਆ ਜਾਵੇ ਤਾਂ ਹਾਲਾਤ ਕਾਫੀ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲ ਜਿਹੜੀ ਉਹ ਹੋ ਸਕਦੀ ਆ। ਇਹ ਨਹੀਂ ਆ ਵੀ ਕੰਮ ਜਿਹੜਾ ਉਹ ਟੋਟਲ ਜਿਹੜਾ ਉਹ ਠੱਪ ਹੋ ਜਾਊਗਾ, ਪਰ ਹੁਣ ਤੁਸੀਂ ਦੇਖੋ ਵੀ ਜਿਹੜੀ ਇੱਕ ਐਡੀ ਵੱਡੀ ਰੂਸੀ ਬੰਦਰਗਾਹ ਦੇ ਨਾਲ ਜਦੋਂ ਕੰਮ ਕਰਨਾ ਆ, ਸ਼ਿਪਮੈਂਟਸ ਜਿਹੜੀਆਂ ਉੱਥੋਂ ਆਉਣੀਆਂ ਜੇ ਉਹ ਬੰਦ ਹੋਣਗੀਆਂ ਤੇ ਓਬਵੀਅਸਲੀ ਜੇ ਅਮਰੀਕਾ 'ਚ ਨਹੀਂ ਤਾਂ ਹੋਰ ਥਾਵਾਂ ਦੇ ਉੱਤੇ ਤਾਂ ਅਸਰ ਇਸ ਦੇ ਉੱਤੇ ਪੈਣਾ ਹੀ ਪੈਣਾ, ਕਿਉਂਕਿ ਪੋਰਟਸ ਤੋਂ ਬਾਹਰ ਲੈ ਕੇ ਆਉਣਾ ਉਹ ਸਾਰਾ ਕੰਮ ਟਰੱਕਾਂ ਦੇ ਸਿਰ ਦੇ ਉੱਤੇ ਹੀ ਜਿਹੜਾ ਉਹ ਹੁੰਦਾ ਹੈ। ਤੇ ਹੁਣ ਜੇ ਉਹ ਕੰਮ ਘਟੂਗਾ ਤਾਂ ਫਰਕ ਜਿਹੜਾ ਉਹ ਪੈਣਾ, ਇੱਥੋਂ ਸਮਾਨ ਬਾਹਰ ਘੱਟ ਜਾਊਗਾ, ਆਊਗਾ ਵੀ ਘੱਟ। ਸਭ ਨੂੰ ਪਤਾ ਆ ਰਮਨ ਜੀ, ਯਾਦ ਹੀ ਹੋਣਾ ਜਦੋਂ ਚੀਨ ਦੇ ਨਾਲ ਇੱਕ ਹਿਸਾਬ ਦੇ ਨਾਲ ਟ੍ਰੇਡ ਵਾਰ ਚੱਲਦੀ ਸੀ, ਉਦੋਂ ਕਿੱਦਾਂ ਦੇ ਹਾਲਾਤ ਬਣੇ ਸੀ। ਬਹੁਤ ਸਾਰੇ ਬੰਦਰਗਾਹਾਂ ਦੇ ਕੰਮ ਕਾਜ 50% ਤੋਂ ਵੀ ਜ਼ਿਆਦਾ ਜਿਹੜਾ ਉਹ ਘਟ ਗਿਆ ਸੀਗਾ, ਵੀ ਬਹੁਤ ਘੱਟ ਜਿਹੜੇ ਲੋਡ ਆ ਉੱਥੇ ਜਿਹੜੇ ਉਹ ਆ ਰਹੇ ਸੀਗੇ। ਸੋ ਸੇਮ ਸਥਿਤੀ ਫੇਰ ਉਸ ਪਾਸੇ ਵੱਲ ਨੂੰ ਜਿਹੜੀ ਆਪਾਂ ਨੂੰ ਲੱਗਦਾ ਵੀ ਆਪਾਂ ਜਾ ਰਹੇ ਹੈਗੇ ਆ। ਬਿਲਕੁਲ ਰਾਜਕਰਨ ਨੇ ਜਿਹੜਾ ਇਸ ਵੇਲੇ ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ, ਜਿਹੜੀਆਂ ਕਾਰ ਕੰਪਨੀਜ਼ ਹੈਗੀਆਂ, ਟੋਯੋਟਾ, ਹੋਂਡਾ, ਵੋਕਸਵੈਗਨ, ਫਰੇਟਲਾਈਨਰ ਟਰੱਕਸ ਕਹਿ ਲਓ, ਜਿੰਨੀਆਂ ਵੀ ਮੈਨੂਫੈਕਚਰਿੰਗ ਕੰਪਨੀਆਂ ਹੈਗੀਆਂ, ਇਹਨਾਂ ਸਾਰੀਆਂ ਨੇ ਟਾਈਜ਼ ਜਿਹੜੇ ਹੈਗੇ ਆ ਉਹ ਰਸ਼ੀਆ ਦੇ ਨਾਲ ਇਸ ਵੇਲੇ ਤੋੜ ਲਏ ਹੈਗੇ ਆ। ਔਰ ਜਾਂ ਜਿਨ੍ਹਾਂ ਦੀਆਂ ਫੈਕਟਰੀਜ਼ ਹੈਗੀਆਂ ਜਿਨ੍ਹਾਂ ਨੇ ਬੰਦ ਕਰਤੀਆਂ ਹੈਗੀਆਂ ਇੱਥੇ, ਕਿਉਂਕਿ ਲਾਸਟ ਈਅਰ ਟੈਸਲਾ ਨੇ ਵੀ ਅਨਾਊਂਸ ਕੀਤਾ ਸੀਗਾ ਕਿ ਸ਼ਾਇਦ ਉਹ ਰਸ਼ੀਆ ਦੇ ਵਿੱਚ ਫੈਕਟਰੀ ਲਾਉਣ ਜਾ ਰਹੇ ਆ। ਪਰ ਹੁਣ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਆਉਣ ਵਾਲੇ ਕਾਫੀ ਲੰਮੇ ਸਮੇਂ ਤੱਕ ਜਿਹੜਾ ਆ ਇਹ ਇਨਵੈਸਟਮੈਂਟਸ ਜਿਹੜੀਆਂ ਰਸ਼ੀਆ ਦੇ ਵਿੱਚ ਹੋਣੀਆਂ ਸੀਗੀਆਂ ਜਾਂ ਕਰਨੀਆਂ ਸੀਗੀਆਂ, ਇਹ ਹਾਲਟ ਤੇ ਪੈ ਗਈਆਂ ਹੈਗੀਆਂ, ਇਸ ਵੇਲੇ ਖੜੀਆਂ ਹੋ ਗਈਆਂ ਹੈਗੀਆਂ। ਸੋ ਅਸਰ ਜਿਹੜਾ ਹੈਗਾ, ਦੇਖੋ ਲੜਾਈ ਜਿਹੜੀ ਆ ਉਹ ਚੱਲ ਰਹੀ ਹੈਗੀ ਆ, ਲੱਗ ਗਈ ਹੈਗੀ ਆ। ਔਰ ਜਿਹੜੇ ਤਾਂ ਕੰਟਰੀ ਇਸ ਵੇਲੇ ਇਮੀਡੀਏਟ ਖਤਰੇ ਦੇ ਥੱਲੇ ਹੈਗੇ ਆ ਉਹ ਹੈਗੇ ਆ ਯੂਕਰੇਨ ਤੇ ਰਸ਼ੀਆ। ਪਰ ਜਿਹੜੇ ਬਾਕੀ ਸਾਰੀ ਦੁਨੀਆ ਹੈਗੀ ਆ ਉਹਦਾ ਰਿਟਲ ਇਫੈਕਟ ਹੈਗਾ ਇਹਦਾ ਜਿਹੜਾ। ਔਰ ਇਹ ਇਫੈਕਟ ਜਿਹੜਾ ਇਸ ਵਾਰ ਦਾ ਇਫੈਕਟ ਆ, ਇਹ ਬਹੁਤ ਆਉਂਦੇ ਸਮੇਂ ਤੱਕ, ਬਹੁਤ ਦੇਰ ਤੱਕ ਦਿਖਣ ਵਾਲਾ ਆ। ਇਹ ਇੱਕ ਵਾਰੀ ਸ਼ੁਰੂ ਹੋ ਗਈ, ਹੁਣ ਇਹਦਾ ਇਫੈਕਟ ਜਿਹੜਾ ਹੈਗਾ ਉਹ ਡੈਫੀਨੇਟਲੀ ਬਹੁਤ ਕੰਟਰੀਜ਼ ਨੂੰ
ਬਹੁਤ ਜਿਹੜੀਆਂ ਕੰਟਰੀਜ਼ ਹੈਗੀਆਂ ਉਹ ਸ਼ਾਇਦ ਹੋ ਸਕਦਾ ਇਹਦੀ ਮਾਰ ਝੱਲ ਵੀ ਨਾ ਸਕਣ, ਕਿਉਂਕਿ ਜਿਹੜੀ ਸਿਚੁਏਸ਼ਨ ਹੈਗੀ ਆ ਇਸ ਵੇਲੇ ਕਾਫੀ ਡਾਇਰ ਹੈਗੀ ਆ। ਇੰਡੀਆ ਦੇ ਲਈ ਵੀ ਇਸ ਵੇਲੇ ਬੜੀ ਸਿਚੁਏਸ਼ਨ ਜਿਹੜੀ ਆ ਉਹ ਡਾਇਰ ਹੈਗੀ ਆ, ਕਿਉਂਕਿ ਰਸ਼ੀਆ ਉੱਧਰ ਵੀ ਕਾਫੀ ਪਾਰਟਨਰ ਹੈਗਾ ਉਹਨਾਂ ਦਾ ਵੀ ਆਪਣੇ ਉਹਦੇ ਵਿੱਚ ਆਰਮਸ ਦੇ ਵਿੱਚ। ਤੇ ਬਾਕੀ ਜਿਹੜਾ ਆਪਣਾ ਵਪਾਰ ਦੇ ਤੌਰ ਤੇ ਆ ਉਹ ਡੈਫੀਨੇਟਲੀ ਹਰ ਕੰਟਰੀ ਜਿਹੜਾ ਉਹ ਇਫੈਕਟ ਹੋਊਗਾ ਇਸ ਦੇ ਨਾਲ। ਜੀ ਜੀ ਜੀ। ਤੇ ਅਗਲੀ ਰਮਨ ਜੀ ਆਪਾਂ ਗੱਲ ਕਰੀਏ ਆਪਣੇ ਗਵਾਂਢੀ ਮੁਲਕ ਦੇ ਵਿੱਚ ਜਿਹੜਾ ਫਰੀडम ਕਨਵੋਏ ਚੱਲਿਆ ਸੀ, ਉਸੇ ਆਧਾਰ ਦੇ ਉੱਤੇ ਉਹਨਾਂ ਦੀ ਸਪੋਰਟ ਦੇ ਲਈ ਅਮਰੀਕਾ ਦੇ ਵਿੱਚ ਵੀ ਟਰੱਕਰਸ ਦੇ ਦੁਆਰਾ ਇੱਕ ਕੋਸ਼ਿਸ਼ ਸੀਗੀ ਵੀ ਕਨਵੋਏ ਕੀਤਾ ਜਾਵੇ, ਪਰ ਕਈ ਥਾਵਾਂ ਦੇ ਉੱਤੇ ਇਸ ਨੂੰ ਜਿਹੜਾ ਸਟਾਰਟਿੰਗ ਦੇ ਵਿੱਚ ਤਾਂ ਗੁੱਡ ਜਿਹੜੀ ਸਪੋਰਟ ਜਿਹੜੀ ਮਿਲੀ, ਪਰ ਕਈ ਕਨਵੋਏ ਵਾਲੇ ਕਾਫੀ ਜ਼ਿਆਦਾ ਨਿਰਾਸ਼ ਰਹੇ ਆ ਵੀ ਲੋਕਾਂ ਦੀ ਸਪੋਰਟ ਬਹੁਤ ਘਟੀ ਹੈ। ਇਨਫੈਕਟ ਜਿਹੜੇ ਟਰੱਕਰਸ ਆ ਜਿਹੜੇ ਇੱਥੋਂ ਤੁਰੇ ਸੀਗੇ LA ਤੋਂ ਵੇਗਸ ਤੱਕ ਪਹੁੰਚਦੇ ਕਹਿੰਦੇ 5 ਕੀ ਰਹਿ ਗਏ ਸੀਗੇ ਉਦੋਂ। ਫਿਰ ਹੋਰ ਥਾਵਾਂ ਦੇ ਉੱਤੇ ਕੱਲ ਵਾਸ਼ਿੰਗਟਨ DC 'ਚ ਇਹਨਾਂ ਨੇ ਇੱਕ ਪ੍ਰੋਟੈਸਟ ਜਿਹੜਾ ਉਹ ਕਰਨਾ ਸੀ, ਉੱਥੇ ਵੀ ਕਹਿੰਦੇ ਬਹੁਤ ਘੱਟ ਲੋਕ ਜਿਹੜਾ ਪਹੁੰਚੇ ਆ। ਕੀ ਲੱਗਦਾ ਹੈ ਵੀ ਆਪਣਾ ਜਿਹੜਾ ਇੱਥੇ ਪੀਪਲਸ ਕਨਵੋਏ ਦੇ ਨਾਂ ਦੇ ਹੇਠ ਜਿਹੜਾ ਇਹ ਕਨਵੋਏ ਚੱਲਿਆ ਆ ਵੀ ਇਸ ਨੂੰ ਉਹ ਹੁਣ ਮਿਲੂਗੀ? ਦੇਖੋ ਰਾਜਕਰਨ, ਇਹ ਸ਼ੁਰੂ 'ਚ ਇਹ ਗੱਲ ਕੀਤੀ ਗਈ ਸੀਗੀ ਜਦੋਂ ਸਾਡੀ ਵੀ ਡਿਸਕਸ਼ਨ ਹੋਈ ਸੀਗੀ ਉਹਨਾਂ ਦੇ ਨਾਲ, ਜਿਹੜਾ ਪੀਪਲਸ ਕਨਵੋਏ ਜਿਹਨਾਂ ਨੇ ਸ਼ੁਰੂ ਕੀਤਾ ਹੈ ਸਾਡੇ ਨਾਲ ਵੀ ਗੱਲਬਾਤ ਉਹਨਾਂ ਚੱਲੀ ਸੀ, ਔਰ ਅਸੀਂ ਇਹੋ ਗੱਲ ਸਮਝਾਈ ਸੀਗੀ ਕਿ ਲਿਟਰਲੀ ਤੁਸੀਂ ਕਿਸ ਚੀਜ਼ ਨੂੰ ਪ੍ਰੋਟੈਸਟ ਕਰ ਰਹੇ ਹੈਗੇ ਔਰ ਅਸੀਂ ਇਸ ਚੀਜ਼ 'ਚੋਂ ਕੀ ਹਾਸਲ ਕਰਾਂਗੇ। ਸਾਨੂੰ ਦੋ ਕੁਐਸਚਨ ਦਾ ਆਨਸਰ ਚਾਹੀਦਾ ਕਿ ਅਸੀਂ ਪ੍ਰੋਟੈਸਟ ਕੀ ਕਰ ਰਹੇ ਹਾਂ ਔਰ ਹਾਸਲ ਕੀ ਹੋਊਗਾ। ਦੇਖੋ ਸਾਰਿਆਂ ਨੂੰ ਆਪਣੇ ਕੰਮ ਤੋਂ ਲਾ ਕੇ ਤੋਰਨਾ ਇੰਨੇ ਸਮੇਂ ਦੇ ਵਿੱਚ, ਜਦੋਂ ਕਿ ਡੀਜ਼ਲ ਇੰਨਾ ਮਹਿੰਗਾ ਹੈਗਾ ਔਰ ਸਾਰਾ ਕੁਛ ਹੈਗਾ, ਇਹ ਬੜਾ ਔਖਾ ਆ, ਇਟਸ ਨਾਟ ਈਜ਼ੀ, ਹੈ ਨਾ। ਤੇ ਸਾਨੂੰ ਉਹਨਾਂ ਦੋਨਾਂ ਗੱਲਾਂ ਦਾ ਜਿਹੜਾ ਸਹੀ ਜਵਾਬ ਨਹੀਂ ਸੀ ਮਿਲਿਆ, ਹੈ ਨਾ। ਤੇ ਦੂਸਰੀ ਗੱਲ ਇਹ ਹੈਗੀ ਹੈ ਕਿ ਸਾਡੇ ਇਸ ਕੰਟਰੀ ਦੇ ਵਿੱਚ, ਅਮਰੀਕਾ ਦੇ ਵਿੱਚ, ਟਰੱਕਰਸ ਦੇ ਅਗੇਂਸਟ ਕੋਈ ਵੀ ਮੈਂਡੇਟ ਨਹੀਂ ਹੈਗਾ ਇਸ ਵੇਲੇ। ਮੈਂਡੇਟ ਜਿਹੜਾ ਹੈਗਾ, ਜਿੱਦਾਂ ਕਿ ਕ੍ਰਾਸ ਬਾਰਡਰ ਦਾ ਜਿਹੜਾ ਮੈਂਡੇਟ ਹੈਗਾ, ਔਰ ਉਹ ਅਸੀਂ ਡਿਪਾਰਟਮੈਂਟ ਵੱਲੋਂ ਵੀ ਔਰ ਪ੍ਰੈਜ਼ੀਡੈਂਟ ਬਾਈਡਨ ਦੇ ਪ੍ਰਸ਼ਾਸਨ ਨੂੰ ਵੀ ਇਹ ਕਿਹਾ ਸੀਗਾ ਕਿ ਜਿਹੜਾ ਕ੍ਰਾਸ ਬਾਰਡਰ ਮੈਂਡੇਟ ਹੈਗਾ ਉਹ 'ਚੋਂ ਡਰਾਈਵਰ ਨੂੰ ਐਗਜ਼ੈਂਪਟ ਕੀਤਾ ਜਾਵੇ। ਸੋ ਇਹ ਜਿਹੜੀ ਗੱਲ ਸੀਗੀ ਕਿ ਜਿਹੜਾ ਫਰੀडम ਕਨਵੋਏ ਜਾਂ ਜਿਹੜਾ ਆਪਣਾ ਹੈਗਾ ਆ ਇਸ ਵੇਲੇ ਪੀਪਲਸ ਕਨਵੋਏ ਹੈਗਾ, ਉਹਦੇ ਪ੍ਰੋਬਲਮ ਇਹ ਸੀਗੀ ਕਿ ਇਸ਼ੂ ਇਹ ਆ ਕਿ ਜਿਹੜੇ ਕਿਸ ਕੰਮ ਲਈ ਤੁਸੀਂ ਜਾ ਰਹੇ ਹੈਗੇ, ਵੀ ਤੁਸੀਂ ਪ੍ਰੋਟੈਸਟ ਕਰ ਰਹੇ ਆ ਫॉर ਮੈਂਡੇਟਸ ਤਾਂ ਹੈ ਹੀ ਨਹੀਂਗੇ। ਤੇ ਮੈਜੋਰਟੀ ਜਿਹੜੀਆਂ ਸਟੇਟਸ ਹੈਗੀਆਂ ਹੁਣ ਉਹ ਤੁਹਾਡਾ ਮਾਸਕ ਮੈਂਡੇਟ ਵੀ ਖਤਮ ਕਰ ਰਹੀਆਂ ਹੈਗੀਆਂ, ਸਾਰੀਆਂ ਸਟੇਟਸ ਜਿਹੜੀਆਂ ਹੈਗੀਆਂ ਪ੍ਰੀਟੀ ਮਚ ਉਹ ਖਤਮ ਕਰ ਰਹੀਆਂ ਹੈਗੀਆਂ। ਸੋ ਜਿਹੜਾ ਇੱਕ ਟਾਰਗੇਟ ਰੱਖਿਆ ਸੀਗਾ ਜਾਂ ਜਿਹੜਾ ਇੱਕ ਸੋਚ ਲੈ ਕੇ ਚੱਲੇ ਸੀ ਉਹ ਵੀ ਇਹਦੇ ਨਾਲ, ਜਿਹੜਾ ਕੈਨੇਡਾ ਦੇ ਵਿੱਚ ਸੀਗਾ ਉਹ ਟੋਟਲੀ ਡਿਫਰੈਂਟ ਕੰਟਰੀ ਹੈਗਾ, ਉੱਥੇ ਆਪਣੇ ਮੈਂਡੇਟਸ ਹੈਗੇ ਆ, ਉਹ ਫਾਈਟ ਕਰ ਰਹੇ ਸੀ ਕਿਸੇ ਰੀਜ਼ਨ ਕਰਕੇ ਕਰ ਰਹੇ ਸੀਗੇ, ਪਰ ਅਸੀਂ ਜਿਹੜੀ ਫਾਈਟ ਕਹਿ ਕੇ ਕਰ ਰਹੇ ਸੀਗੇ ਉਹ ਟੋਟਲੀ ਡਿਫਰੈਂਟ ਡਾਇਰੈਕਸ਼ਨ 'ਚ ਸੀਗੀ। ਇਸ ਕਰਕੇ ਜਿਹੜਾ ਕਮਿਊਨਿਟੀ ਦਾ ਜਿਹੜਾ ਸਾਥ ਆ, ਜਿਹੜਾ ਜਾਂ ਟਰੱਕਿੰਗ ਕਮਿਊਨਿਟੀ ਦਾ ਸਾਥ ਆ, ਉਹ ਕਿਸੇ ਨਾ ਕਿਸੇ ਹੱਦ ਤੇ ਜਾ ਕੇ ਉਹ ਥੋੜਾ ਪਿੱਛੇ ਰਹਿ ਗਏ, ਕਿਉਂਕਿ ਇਹ ਜਿਹੜਾ ਮਕਸਦ ਸੀਗਾ, ਮਕਸਦ ਇਹ ਸੀ ਕਿ ਅਸੀਂ ਉਹਨਾਂ ਨੂੰ ਫਾਈਟ ਕਰਨਾ ਮੈਂਡੇਟਸ ਨੂੰ, ਪਰ ਮੈਂਡੇਟਸ ਨੂੰ ਫਾਈਟ ਤਾਂ ਕਰੀਏ ਜੇ ਮੈਂਡੇਟਸ ਲੱਗੇ ਹੋਣ, ਮੈਂਡੇਟਸ ਹੈ ਨਹੀਂ ਕਿ ਸਾਡੇ। ਸੋ ਇਸ ਕਰਕੇ ਜਿਹੜਾ ਅਸੀਂ ਇਹਨੂੰ ਲੋਕਾਂ ਦਾ ਜਿਹੜਾ ਸਾਥ ਸੀਗਾ ਉਹ ਕਾਫੀ ਘੱਟ ਮਿਲਿਆ ਹੈਗਾ। ਔਰ ਇੱਕ ਹੋਰ ਵੀ ਜਿਹੜੀ ਵੱਡਾ ਰੀਜ਼ਨ ਰਿਹਾ ਹੈਗਾ ਕਿ ਉਧਰੋਂ ਲੜਾਈ ਲੱਗ ਜਾਣ ਕਾਰਨ ਜਿਹੜਾ ਇਹ ਸੀਗਾ, ਇਹ ਨਿਊਜ਼ ਦੇ ਵਿੱਚ ਬਿਲਕੁਲ ਨਹੀਂ ਆ ਸਕਿਆ, ਇਹਨਾਂ ਨੇ ਨਿਊਜ਼ ਬਿਲਕੁਲ ਗੇਨ ਨਹੀਂ ਕਰ ਸਕੇ, ਕਿਉਂਕਿ ਯੂਜ਼ਲੀ ਕੀ ਹੁੰਦਾ ਕਿ ਜਿਹੜਾ ਕੈਨੇਡਾ ਵਾਲਾ ਸੀਗਾ, ਯੂਜ਼ਲੀ ਉਹ ਕੀ ਹੋਇਆ ਸੀਗਾ ਕਿ ਜਦੋਂ ਸ਼ੁਰੂ ਹੋਇਆ ਸੀ ਤੇ ਨਿਊਜ਼ ਨੇ ਉਹਨੂੰ ਬਹੁਤ ਕਵਰੇਜ ਦੇ ਦਿੱਤੀ ਸੀਗੀ, ਨੈਸ਼ਨਲ ਨਿਊਜ਼ ਨੇ, ਇੰਟਰਨੈਸ਼ਨਲ ਨਿਊਜ਼ ਨੇ ਬਹੁਤ ਜ਼ਿਆਦਾ ਕਵਰੇਜ ਸੀਗੀ, ਇਹਨੂੰ ਕਵਰੇਜ ਬਿਲਕੁਲ ਨਹੀਂ ਮਿਲੀ ਹੈਗੀ। ਇਹਨੂੰ ਟੋਟਲੀ ਮਤਲਬ ਕਿ ਕੁਛ ਤਾਂ ਕਹਿ ਲਓ ਵੀ ਕਿਉਂਕਿ ਪ੍ਰਸ਼ਾਸਨ ਨਹੀਂ ਸੀ ਚਾਹੁੰਦਾ ਇਹ ਹੋਵੇ, ਤੇ ਨਾਲ ਦੇ ਨਾਲ ਇਹ ਜਿਹੜਾ ਆ ਵਾਰ ਲੱਗਣ ਕਰਕੇ ਜਿਹੜੀ ਪ੍ਰਾਈਮ ਨਿਊਜ਼ ਹੈਗੀ ਆ ਉਹ ਟੋਟਲੀ ਡਿਵਰਟ ਹੋ ਗਈ ਯੂਕਰੇਨ ਦੀ ਨਿਊਜ਼ ਵੱਲ ਨੂੰ। ਸੋ ਇਸ ਕਰਕੇ ਪਬਲਿਕ ਨੂੰ ਬਿਲਕੁਲ ਟੋਟਲੀ ਜਿਹੜਾ ਆ ਉਹ ਕੋਈ ਵੀ ਪਿਕਚਰ ਨਹੀਂ ਪਤਾ ਲੱਗੀ, ਕੋਈ ਵੀ ਸਿਸਟਮੈਟਿਕ ਢੰਗ ਦੇ ਨਾਲ ਮੇਨ ਸਟ੍ਰੀਮ 'ਚ ਨਹੀਂ ਪਤਾ ਲੱਗਾ। ਇੱਥੋਂ ਪਤਾ ਲੱਗਦਾ ਹੈ ਰਾਜਕਰਨ ਕਿ ਮੇਨ ਸਟ੍ਰੀਮ ਜਿਹੜਾ ਹੈਗਾ, ਮੀਡੀਆ ਹੈਗਾ, ਉਹ ਕਿੱਥੋਂ ਤੱਕ ਇਫੈਕਟਿਵ ਹੈਗਾ। ਜੇ ਕਿਸੇ ਚੀਜ਼ ਨੂੰ ਉਹ ਚੱਕ ਕੇ ਵੱਡਾ ਕਰਨ ਲੱਗੇ ਤੇ ਉਹ ਕਿੱਥੋਂ ਤੱਕ ਵੱਡੀ ਹੋ ਜਾਂਦੀ ਹੈ, ਤੇ ਜੇ ਉਹਨੂੰ ਇਗਨੋਰ ਕਰਨ ਲੱਗੇ ਤੇ ਉਹ ਕਿੱਥੋਂ ਤੱਕ ਭੁੱਲ ਜਾਂਦੀ ਹੈ। ਡਿਪੈਂਡ ਕਰਦਾ ਵੀ ਤੁਸੀਂ ਨਿਊਜ਼ ਸਾਈਕਲ ਦੇ ਕਿਹੜੇ ਹਿੱਸੇ ਦੇ ਵਿੱਚ ਤੁਸੀਂ ਆ ਰਹੇ ਆ, ਵੀ ਤੁਹਾਡੇ ਪ੍ਰਸਥਿਤੀਆਂ ਉਸ ਟਾਈਮ ਦੇ ਉੱਤੇ ਅਨੁਕੂਲ ਹੈਗੀਆਂ ਕਿ ਤੁਹਾਡੇ ਉਲਟ ਜਿਹੜੀਆਂ ਉਹ ਜਾ ਰਹੀਆਂ। ਫਾਇਦਾ ਵੀ ਹੋ ਜਾਂਦਾ, ਨੁਕਸਾਨ ਵੀ ਜਿਹੜਾ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਬਣ ਜਾਂਦਾ ਹੈਗਾ ਆ।
ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਨਾਲ ਹੀ ਆਪਾਂ ਆਪਣੇ ਸਰੋਤਿਆਂ ਨੂੰ ਵੀ ਕਹਿੰਦੇ ਹਾਂ ਵੀ ਜੇ ਤੁਹਾਡਾ ਵੀ ਕੋਈ ਟਰੱਕਿੰਗ ਬਾਬਤ ਸਵਾਲ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈਗਾ 408 272 5200 4082725200 ਦੇ ਉੱਤੇ। ਰਮਨ ਜੀ, ਟੈਕਨੋਲੋਜੀ ਦਿਨ ਬ ਦਿਨ ਜਿਹੜੀ ਉਹ ਵੱਧਦੀ ਹੁਣ ਜਾ ਰਹੀ ਆ। ਆਪਾਂ ਹੁਣ ਇਹ ਖਬਰਾਂ ਬਹੁਤ ਆਮ ਸੁਣ ਰਹੇ ਆ, ਡਰਾਈਵਰਲੈਸ ਬਿਗ ਰਿਗਸ ਉਹਦੇ ਬਾਰੇ। ਹੁਣ ਇੱਕ ਖਬਰ ਆ, ਟੈਕਸਸ A&M ਜਿਹੜੀ ਹੈਗੀ ਆ, ਉਹਨਾਂ ਦਾ ਇੱਕ ਪ੍ਰੋਗਰਾਮ ਆ ਇਸ ਨਵੀਂ ਟੈਕਨੋਲੋਜੀ ਦੇ ਬਿਹਾਈਂਡ। ਹਿਊਸਟਨ ਦੇ ਵਿੱਚ ਕਹਿੰਦੇ ਡਰਾਈਵਰਲੈਸ ਬਿਗ ਰਿਗਸ ਹੁਣ ਕਰੂਜ਼ ਜ਼ਿਆਦਾ ਦੇਖੇ ਜਾ ਰਹੇ। ਦੇਖੋ ਜੀ, ਇਹ ਸਾਰਾ ਜਿਹੜਾ I-10 ਵਾਲਾ ਸਟ੍ਰੈਚ ਹੈਗਾ ਨਾ, ਤੇ ਬਹੁਤ ਕੰਪਨੀਆਂ ਜਿਹੜੀਆਂ ਇਹ ਓਪਨਲੀ ਇਹ ਕੰਮ ਕਰ ਰਹੀਆਂ ਹੈਗੀਆਂ, ਟੈਸਟਿੰਗ ਕਰ ਰਹੀਆਂ ਹੈਗੀਆਂ। ਟੈਸਟਿੰਗ ਬੜੀ ਚਿਰ ਤੋਂ ਚੱਲ ਰਹੀ ਹੈਗੀ, ਅੱਜ ਤੋਂ ਨਹੀਂ ਚੱਲ ਰਹੀ ਹੈਗੀ, ਪਿਛਲੇ 5-7 ਸਾਲਾਂ ਤੋਂ ਟੈਸਟਿੰਗ ਚੱਲ ਰਹੀ ਹੈਗੀ ਆ। ਹੁਣ ਲੈਵਲ 4 ਦੀ ਟੈਸਟਿੰਗ ਜਿਹੜੀ ਆ ਉਹ ਹੋ ਚੁੱਕੀ ਆ, ਕਿ ਜਿਹਦੇ ਵਿੱਚ ਬਿਲਕੁਲ ਟੋਟਲੀ ਡਰਾਈਵਰਲੈਸ ਟਰੱਕ ਜਿਹੜਾ ਆ ਉਹਦੀ ਗੱਲ ਚੱਲ ਰਹੀ ਆ। ਜਿਹੜੀ ਪਹਿਲਾਂ ਸੀਗੀ, ਹੁਣ ਇਸ ਵੇਲੇ ਵੀ ਰਾਜਕਰਨ ਜਿਹੜੇ ਇਸ ਵੇਲੇ ਟਰੱਕ ਆਪਣੀ ਵੀ ਕਮਿਊਨਿਟੀ ਆ, ਆਪਣੀ ਸਾਰੀ ਟਰੱਕਿੰਗ ਇੰਡਸਟਰੀ ਚਲਾ ਰਹੀ ਹੈਗੀ ਆ, ਜਿਹਨੂੰ ਆਪਾਂ ਅਡੈਪਟਿਵ ਕਰੂਜ਼ ਕੰਟਰੋਲ ਕਹਿ ਦਿੰਦੇ ਆ, ਜਾਂ ਆਪਾਂ ਉਹਨੂੰ ਕਹਿ ਦਿੰਦੇ ਆ ਕਿ ਕਨਵਾਈ ਫੋਲੋਇੰਗ ਹੈਗੀ ਆ। ਇਹ ਪ੍ਰੀ ਮੱਚ ਅਟਾਨਮਸ ਵਾਲਾ ਹੀ ਸ਼ੁਰੂਆਤ ਸੀਗੀ, ਜਦੋਂ ਆਪਾਂ ਅਡੈਪਟਿਵ ਕਰੂਜ਼ ਕੰਟਰੋਲ ਜਿਹੜਾ ਲੱਗਾ ਆ, ਕਿ ਤੁਸੀਂ ਆਪਣਾ ਲਾਈਨ ਦੇ ਵਿੱਚ ਜੇ 4 ਟਰੱਕ ਤੁਸੀਂ ਜਾ ਰਹੇ ਹੈਗੇ ਆ, ਤੇ ਫਰੰਟ ਟਰੱਕ ਦੇ ਪਿੱਛੇ ਪਿੱਛੇ ਜਿਹੜੇ ਟਰੱਕ ਹੈਗੇ ਆ ਉਹ ਅਡੈਪਟਿਵ ਕਰੂਜ਼ ਕੰਟਰੋਲ ਦੇ ਨਾਲ ਉਹਦੇ ਪਿੱਛੇ ਪਿੱਛੇ ਤੁਰੇ ਰਹਿੰਦੇ ਆਪੇ। ਠੀਕ ਹੈ ਨਾ, ਤੁਸੀਂ ਉਹਨਾਂ ਨੂੰ ਛੇੜੋ ਨਾ, ਉਹ ਜਦੋਂ ਅਗਲਾ ਟਰੱਕ ਸਲੋ ਹੁੰਦਾ ਉਹ ਸਲੋ ਹੋ ਜਾਂਦੇ, ਜੋ ਅਗਲਾ ਫਾਸਟ ਹੁੰਦਾ ਫਾਸਟ ਹੋ ਜਾਂਦੇ, ਜੇ ਅਗਲਾ ਬ੍ਰੇਕ ਮਾਰਦਾ ਸਾਰੇ ਬ੍ਰੇਕਾਂ ਮਾਰ ਦਿੰਦੇ ਆ। ਸੋ ਉਹ ਅਡੈਪਟਿਵ ਕਰੂਜ਼ ਕੰਟਰੋਲ ਜਿਹੜਾ ਸੀ ਉਹ ਪਹਿਲਾ ਇਨੀਸ਼ੀਅਲ ਸੀਗਾ, ਪਰ ਹੁਣ ਹੌਲੀ ਹੌਲੀ ਜਿਹੜਾ ਇਹ ਤਰੱਕੀ ਕਰਦਾ ਕਰਦਾ ਜਿਹੜਾ ਆ ਲੈਵਲ 4 ਜਿਹਨੂੰ ਕਹਿੰਦੇ ਆ, ਮੇਰੇ ਖਿਆਲ ਉਹਨੂੰ ਟੋਟਲੀ ਡਰਾਈਵਰ ਫ੍ਰੀ ਜਿਹੜਾ ਹੈਗਾ ਉਹ ਟਰੱਕ ਹੈਗਾ। ਔਰ ਇਹਦਾ ਜਿਹੜਾ ਆਪਰੇਸ਼ਨ ਹੈਗਾ ਆ, ਅਜੇ ਇਹਨੂੰ ਰੀਜਨਲ ਜਾਂ ਸਮਾਲ ਸਕੇਲ ਦੇ ਉੱਤੇ ਹੀ ਕੀਤਾ ਜਾ ਸਕਦਾ ਆ, ਕਿਉਂਕਿ ਅਨਨੋਨ ਕੰਡੀਸ਼ਨਸ ਜਿਹੜੀਆਂ ਸਟੇਟ ਟੂ ਸਟੇਟ ਹੁੰਦੀਆਂ ਆ, ਜਦੋਂ ਤੁਸੀਂ ਜਾਣਾ ਹੈਗਾ ਸਟੇਟ ਟੂ ਸਟੇਟ ਕ੍ਰਾਸ ਕਰਨਾ ਹੈਗਾ। ਹੁਣ ਜਿਹੜਾ ਡਰਾਈਵਰਲੈਸ ਟਰੱਕ ਹੈਗਾ ਆ ਉਹ ਸਟੇਟ ਟੂ ਸਟੇਟ ਕ੍ਰਾਸ ਕਰਦਾ ਹੈਗਾ, ਉੱਥੇ ਵੀ ਇਸ਼ੂ ਆ ਸਕਦੇ ਆ ਕਿ ਦੂਜੀ ਸਟੇਟ ਦੇ ਵਿੱਚ ਐਂਟਰ ਕਰਨਾ ਹੈਗਾ, ਸਕੇਲਸ ਤੇ ਜਾਣਾ ਹੈਗਾ, ਕਈ ਕੁਛ ਹੁੰਦਾ ਆ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ, ਇਸ ਕਰਕੇ ਇਹ ਅਜੇ ਤੱਕ ਲਿਮਿਟਡ ਰਹੂਗਾ, ਸਿਟੀ ਟੂ ਸਿਟੀ ਰਹੂਗਾ, ਕਲੋਜ਼ ਰਹੂਗਾ। ਪਰ ਡੈਫੀਨੇਟਲੀ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਇਹਦੇ ਉੱਤੇ ਮਤਲਬ ਕਿ ਕਾਫੀ ਜਿਹੜੀ ਤਰੱਕੀ ਆ, ਇਹ ਬਿਲਕੁਲ ਪਿਛਲੇ 3-4 ਸਾਲਾਂ ਦੇ ਵਿੱਚ ਕਾਫੀ ਫਾਸਟ ਜਿਹੜੀ ਤਰੱਕੀ ਹੋਈ ਹੈ। ਕਾਫੀ ਕੰਪਨੀਆਂ ਜਿਹੜੀਆਂ ਉਹ ਪ੍ਰੋਜੈਕਟ ਜਿਹੜੇ ਕਰ ਰਹੀਆਂ ਹੈਗੀਆਂ ਜੀ। ਬਹੁਤ ਵੱਡੀ ਗਿਣਤੀ ਦੇ ਵਿੱਚ ਕਈ ਕੰਪਨੀਆਂ ਲੱਗੀਆਂ ਹੋਈਆਂ ਇਸ ਕੰਮ ਦੇ ਪਿੱਛੇ। ਹਾਂਜੀ, ਇਹ ਨਹੀਂ ਹੈ, ਨਾਲੇ ਖਾਸ ਕਰਕੇ ਹਾਈਟੈਕ ਕੰਪਨੀਆਂ ਜਿਸ ਤਰ੍ਹਾਂ ਗੂਗਲ ਵੀ ਆ, ਹੋਰ ਆਪਣੀ ਐਪਲ ਵੀ, ਬੜੀਆਂ ਜਿਹੜੀਆਂ IT ਵਾਲੀਆਂ ਕੰਪਨੀਆਂ ਨਾ, ਉਹ ਇਸ ਕੰਮ ਦੇ ਲਈ ਲੱਗੀਆਂ ਡਰਾਈਵਰਲੈਸ ਟਰੱਕਿੰਗ ਦੇ। ਸੋ ਆਊ ਤਾਂ ਸਹੀ, ਪਰ ਥੋੜਾ ਟਾਈਮ ਲੱਗ ਜਾਊ, ਪਰ ਆ ਜਾਣਾ ਆ ਜਿਸ ਹਿਸਾਬ ਦੇ ਨਾਲ, ਕਿਉਂਕਿ ਇਹ ਕਿੰਨੇ ਬਿਲੀਅਨ ਡਾਲਰ ਦੀ ਇੰਡਸਟਰੀ ਆ, ਤੇ ਸਾਰਿਆਂ ਦੀਆਂ ਅੱਖਾਂ ਹੁਣ ਟਰੱਕਿੰਗ ਇੰਡਸਟਰੀ ਦੇ ਉੱਤੇ ਹੈਗੀਆਂ। ਤੇ ਆਪਾਂ ਜੇ ਸਟੇਟ ਆਫ ਦਾ ਯੂਨੀਅਨ ਐਡਰੈਸ ਨੂੰ ਵੀ ਇਸ ਦੇ ਨਾਲ ਜੋੜ ਕੇ ਦੇਖੀਏ, ਇਲੈਕਟ੍ਰਿਕ ਟਰੱਕ ਦਾ ਵੀ ਆਪਾਂ ਰੌਲਾ ਜਿਹੜਾ ਨਾਲ ਨਾਲ ਸੁਣਦੇ ਆ। ਹੁਣ ਕਹਿੰਦੇ ਵੀ 5 ਲੱਖ ਚਾਰਜਿੰਗ ਸਟੇਸ਼ਨ ਜਿਹੜੇ ਆ ਉਹ ਇਹਨਾਂ ਨੇ ਪੂਰੇ ਮੁਲਕ ਦੇ ਵਿੱਚ ਬਣਾਉਣੇ ਹੈਗੇ ਆ। ਸੋ ਇਹ ਹੁਣ ਜਿੰਨੀਆਂ ਵੀ ਵੱਡੀਆਂ ਕੰਪਨੀਆਂ, ਜਦੋਂ ਟੈਸਲਾ ਆਈ ਸੀ ਸਾਰੇ ਜਾਣਿਆਂ ਨੇ ਉਸ ਦੀ ਖਿੱਲੀ ਵੀ ਉਡਾਈ, ਮਜ਼ਾਕ ਵੀ ਉਡਾਇਆ, ਯਾਰ ਇਹ ਕਿੱਥੇ ਚੱਲਣੀਆਂ, ਕਿੱਦਾਂ ਆ। ਤੇ ਹੁਣ ਹਰ ਕੋਈ ਕੰਪਨੀ, ਚਾਹੇ ਫੋਰਡ ਆ, GM ਆ, ਆਡੀ ਆ, ਮਰਸੀਡੀਜ਼ ਆ, ਕੋਈ ਵੀ ਛੋਟੀ ਤੋਂ ਵੱਡੀ ਹਰ ਇੱਕ ਆਟੋਮੋਬਾਈਲ ਕੰਪਨੀ ਆ, ਉਹ ਸਾਰੇ ਇਲੈਕਟ੍ਰਿਕ ਗੱਡੀਆਂ ਦੇ ਜਿਹੜੇ ਉਹ ਪਿੱਛੇ ਜਿਹੜੇ ਉਹ ਲੱਗੇ ਹੈਗੇ ਆ। ਸੋ ਉਹ ਜਦੋਂ ਇਲੈਕਟ੍ਰਿਕ ਗੱਡੀਆਂ ਵੀ ਚੱਲਣੀਆਂ ਆ, ਹੁਣ ਇਹ ਸਾਰਾ ਕੁਝ ਜਿਹੜਾ ਉਹ ਜੁੜਿਆ ਹੀ ਆ, ਡਾਟਾ ਪੁਆਇੰਟਸ ਜਿਹੜੇ ਉਹ ਇਕੱਠੇ ਹੋਈ ਜਾ ਰਹੇ ਹੈਗੇ ਆ। ਆਉਣ ਵਾਲੇ ਸਮਿਆਂ ਦੇ ਵਿੱਚ ਇੱਦਾਂ ਦੀਆਂ ਅਰੋਰਾ, ਐਮਬਾਰਕ, ਵਾਇਓਮੋ ਇੱਦਾਂ ਦੇ ਪ੍ਰੋਜੈਕਟਸ ਨੂੰ ਤਾਂ ਕਾਫੀ ਜਿਹੜਾ ਉਹ ਫਾਇਦਾ ਹੋਣਾ, ਕਿਉਂਕਿ ਡਾਟਾ ਉਹਨਾਂ ਨੂੰ ਕਾਫੀ ਜਿਹੜਾ ਮਿਲ ਜਾਣਾ ਹੈਗਾ ਇਸ ਦੇ ਨਾਲ ਚਲਾਉਣ ਲਈ। ਬਿਲਕੁਲ ਰਾਜਕਰਨ, ਇਹ ਕਾਫੀ ਹੋ ਰਿਹਾ ਹੈਗਾ। ਜਿਹੜਾ ਪ੍ਰਾਈਵੇਟ ਦੂਸਰੀਆਂ ਕੰਪਨੀਆਂ ਹੈਗੀਆਂ ਨਾ, ਜਿਹੜੀਆਂ ਚਾਰਜਿੰਗ ਕੰਪਨੀਆਂ ਹੈਗੀਆਂ, ਸਿਰਫ ਜਿਹੜੇ ਚਾਰਜਿੰਗ ਸਟੇਸ਼ਨ ਹੀ ਬਣਾ ਰਹੀਆਂ, ਜਿਨ੍ਹਾਂ ਦੀ ਕਾਰਾਂ ਨਹੀਂ ਹੈਗੀਆਂ, ਉਹ ਯੂਨੀਵਰਸਲ ਚਾਰਜਿੰਗ ਸਟੇਸ਼ਨ ਤੇ ਹੁਣ ਧਿਆਨ ਜ਼ਿਆਦਾ ਹੋ ਗਿਆ। ਠੀਕ ਹੈ ਨਾ, ਕਿਉਂਕਿ ਯੂਨੀਵਰਸਲ ਚਾਰਜਿੰਗ ਸਟੇਸ਼ਨ ਹੀ ਚੱਲਣੇ ਆ। ਜੇ ਹੁਣ ਟੈਸਲਾ ਆ, ਜਿੱਦਾਂ ਟੈਸਲਾ ਦਾ ਆਪਣਾ ਨੈਟਵਰਕ ਹੈ, ਜੇ ਟੈਸਲਾ ਆਪਣੇ ਨੈਟਵਰਕ ਨੂੰ ਓਪਨ ਨਹੀਂ ਕਰਦੀ ਦੂਜੀਆਂ ਕੰਪਨੀਆਂ ਲਈ, ਤੇ ਤੁਸੀਂ ਇਹ ਦੇਖੋ, ਜੇ ਦੂਜੀਆਂ ਸਾਰੀਆਂ ਕੰਪਨੀਆਂ ਇਕੱਠੀਆਂ ਹੋ ਕੇ ਇੱਕ ਯੂਨੀਵਰਸਲ ਬਣਾ ਦਿੰਦੀਆਂ, ਫਿਰ ਟੈਸਲਾ ਬਹੁਤ ਛੋਟੇ ਲੈਵਲ ਤੇ ਚਲਾ ਜਾਂਦਾ। ਸੋ ਇਸ ਕਰਕੇ ਜਿਹੜਾ ਯੂਨੀਵਰਸਲ ਚਾਰਜਿੰਗ ਸਟੇਸ਼ਨ ਆ ਉਹ ਹੋਣੇ ਚਾਹੀਦੇ ਆ।
ਉਹਨਾਂ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਔਰ ਬਹੁਤ ਕੰਪਨੀਆਂ ਐਸੀਆਂ ਆ ਰਹੀਆਂ ਹੈਗੀਆਂ ਜਿਹੜੀਆਂ ਕਿ ਸਿਰਫ ਤੇ ਸਿਰਫ ਚਾਰਜਿੰਗ ਸਟੇਸ਼ਨ ਹੀ ਬਣਾ ਰਹੀਆਂ ਹੈਗੀਆਂ, ਉਹੋ ਹੀ ਨੈਟਵਰਕ ਬਣਾ ਰਹੀਆਂ ਔਰ ਉਹਦੇ ਵਿੱਚ ਡੈਫੀਨੇਟਲੀ ਜਿਹੜੀਆਂ ਇੰਡੀਪੈਂਡੈਂਟ ਕੰਪਨੀਆਂ ਜਿਨ੍ਹਾਂ ਦਾ ਕੋਈ ਲੇਖਾ ਦੇਖਾ ਨਹੀਂ ਕਾਰਾਂ ਦੇ ਨਾਲ, ਉਹ ਚਾਰਜਿੰਗ ਸਟੇਸ਼ਨ ਜਿਹੜਾ ਬਣਾਉਣਗੀਆਂ ਤੇ ਉਹ ਕਾਫੀ ਪ੍ਰਫੁੱਲਤ ਹੋ ਸਕਦੀਆਂ। ਤੇ ਇੱਥੇ ਹੀ ਆਪਣਾ ਹਰਜੋਤ ਭਾਜੀ ਤੇ ਰਾਜ ਆਪਾਂ ਇੱਕ ਗੱਲ ਕਰ ਦਈਏ ਕਿ DOT ਵੱਲੋਂ ਇੱਕ ਨਵਾਂ ਜਿਹੜਾ ਲਾਅ ਜਿਹੜਾ ਆ ਰੂਲ ਮੇਕਿੰਗ ਪ੍ਰਪੋਜ਼ ਕੀਤੀ ਗਈ ਆ, ਜਿਹਦੇ ਵਿੱਚ ਕਿ ਓਰਲ ਫਲੂਇਡ ਸਪੈਸੀਮਨ ਜਿਹੜਾ ਹੈਗਾ ਉਹ ਡਰੱਗ ਟੈਸਟ ਦੇ ਵਿੱਚ ਇਨਕਲੂਡ ਕਰਨ ਦੀ ਗੱਲ ਕੀਤੀ ਗਈ ਆ। ਸੋ ਇਹ ਜਿਹੜੀ ਹੈਗੀ ਆ ਇਹ 25 ਫਰਵਰੀ ਨੂੰ ਇਹ ਅਨਾਊਂਸ ਕੀਤਾ ਉਹਨਾਂ ਨੇ ਤੇ 119 ਪੇਜ ਦਾ ਜਿਹੜਾ ਫੈਡਰਲ ਰਜਿਸਟਰ ਦੇ ਵਿੱਚ ਅਨਾਊਂਸਮੈਂਟ ਆਈ ਹੈਗੀ ਆ। ਠੀਕ ਹੈ। ਇਹ ਜਿਹੜੀ ਅਨਾਊਂਸਮੈਂਟ ਹੈਗੀ ਆ ਇਹ ਇਸ ਵੇਲੇ 30 ਦਿਨ ਹੈਗੇ ਆ ਸਾਰਿਆਂ ਕੋਲ ਇਹਦੇ ਉੱਤੇ ਕਮੈਂਟ ਪੀਰੀਅਡ ਚੱਲ ਰਿਹਾ ਹੈਗਾ, ਇੱਥੇ ਕਮੈਂਟ ਕਰਨ ਨੂੰ ਕਿ ਕੀ ਕੀਤਾ ਜਾਣਾ ਚਾਹੀਦਾ ਹੈ। ਸੋ ਜਿਹੜਾ ਓਰਲ ਫਲੂਇਡ ਹੈਗਾ ਜਿੱਦਾਂ ਕਿ ਆਪਾਂ ਸਲਾਈਵਾ ਟੈਸਟ ਹੈਗਾ ਆ, ਇਸ ਤਰ੍ਹਾਂ ਦਾ ਹੈਗਾ, ਇਹ ਕਾਫੀ ਜਿਹੜਾ ਅਗਰੈਸਿਵ ਹੈਗਾ, ਐਡਵਾਂਸ ਹੁੰਦਾ ਆ ਯੂਰਿਨ ਟੈਸਟ ਨਾਲੋਂ, ਕਿਉਂਕਿ ਕਾਫੀ ਜਗ੍ਹਾ ਤੇ ਇਹ ਕੁਐਸਚਨਸ ਪੁੱਟ ਕੀਤੇ ਜਾ ਰਹੇ ਸੀਗੇ ਕਿ ਜਿਹੜਾ ਯੂਰਿਨ ਟੈਸਟ ਜਿਹੜਾ ਹੁੰਦਾ ਹੈ, ਜਦੋਂ ਤੁਸੀਂ ਅਬਜ਼ਰਵਡ ਯੂਰਿਨ ਟੈਸਟ ਕਰਦੇ ਹੈਗੇ ਆ ਸੰਬੜੀ ਜਿਹੜਾ ਆ ਉਹਨੂੰ ਬਾਥਰੂਮ ਦੇ ਵਿੱਚ ਤੁਹਾਡੇ ਨਾਲ ਖੜਨਾ ਪੈਂਦਾ, ਰਹਿਣਾ ਪੈਂਦਾ ਤੇ ਪ੍ਰਾਈਵੇਸੀ ਇਸ਼ੂਜ਼ ਖੜੇ ਹੁੰਦੇ ਸੀਗੇ ਤੇ ਪ੍ਰੋਬਲਮ ਆ ਰਹੀ ਸੀਗੀ। ਸੋ ਉਹਦੇ ਵਿੱਚ ਉਹਦੇ ਚੱਲਦੇ ਜਿਹੜਾ ਆ ਇਸ ਚੀਜ਼ ਨੂੰ ਜਿਹੜਾ ਆ ਹੁਣ ਲਿਆਂਦਾ ਗਿਆ ਹੈ ਕਿ ਜਿਹੜਾ ਸਲਾਈਵਾ ਡਰੱਗ ਟੈਸਟ ਹੈਗਾ ਆ ਜਾਂ ਓਰਲ ਫਲੂਇਡ ਡਰੱਗ ਟੈਸਟ ਹੈਗਾ ਆ ਉਹਨੂੰ ਮਾਨਤਾ ਦਿੱਤੀ ਜਾਵੇ, ਉਹ ਇੱਕ ਆਪਸ਼ਨ ਦਿੱਤੀ ਜਾਵੇ ਕਿ ਜੇ ਬੰਦਾ ਅਬਜ਼ਰਵਡ ਜਿਹੜਾ ਆ ਡਰੱਗ ਟੈਸਟ ਨਹੀਂ ਕਰਵਾਉਣਾ ਚਾਹੁੰਦਾ ਤੇ ਉਹਨੂੰ ਜਿਹੜਾ ਓਰਲ ਡਰੱਗ ਟੈਸਟ ਹੈਗਾ ਸਲਾਈਵਾ ਜਾਂ ਕਿਸੇ ਕਿਸਮ ਦਾ ਵੀ ਓਰਲ ਡਰੱਗ ਟੈਸਟ ਹੈਗਾ ਓਰਲ ਫਲੂਇਡ ਦਾ, ਉਹ ਦਿੱਤਾ ਜਾਵੇ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਕਰੰਟਲੀ ਜਿਹੜੀ ਆ ਪ੍ਰਪੋਜ਼ ਕੀਤੀ ਗਈ ਆ 25 ਫਰਵਰੀ, ਜਿੱਦਾਂ ਮੈਂ ਕਿਹਾ 119 ਪੇਜ ਦਾ ਜਿਹੜਾ ਪ੍ਰੀ ਪਬਲੀਕੇਸ਼ਨ ਫੈਡਰਲ ਰਜਿਸਟਰ ਹੈਗਾ ਉਹਦੇ ਵਿੱਚ ਅਨਾਊਂਸਮੈਂਟ ਆਈ ਆ। ਸੋ ਜੇ ਇਹਨੂੰ ਆਪਾਂ ਬੜੀ ਸੂਨ ਇਹਨੂੰ ਥੋੜ੍ਹਾ ਜਿਹਾ ਹੋਰ ਸਟੱਡੀ ਕਰਕੇ ਤੇ ਜਿਹੜਾ ਆਉਣ ਵਾਲੇ ਪ੍ਰੋਗਰਾਮ ਹੈਗੇ ਉਹਨਾਂ ਦੇ ਵਿੱਚ ਫਿਰ ਡੀਟੇਲ ਦੇ ਵਿੱਚ ਦੱਸਾਂਗੇ। ਤੇ ਬਾਕੀ ਜਿਹੜਾ ਹੈਗਾ ਜੇ ਤੁਸੀਂ ਖੁਦ ਜਾਣਾ ਚਾਹੁੰਦੇ ਹੈਗੇ ਆ ਤੇ ਇਹਦੇ ਜਿਹੜੇ ਆਪਣਾ ਜਿਹੜੀ ਫੈਡਰਲ ਰਜਿਸਟਰ ਦੇ ਵਿੱਚ ਜਿੱਥੇ ਵੀ ਪਬਲਿਸ਼ ਹੋਇਆ ਉਹਦੇ ਜਿਹੜੇ ਲਿੰਕਸ ਹੈਗੇ ਆ ਉਹ ਆਪਾਂ ਤੁਹਾਨੂੰ ਜ਼ਰੂਰ ਦੇ ਦਿਆਂਗੇ ਜੀ। ਤੇ ਪਰ ਰਮਨ ਜੀ ਆਪਾਂ ਆਲਰੇਡੀ ਨਹੀਂ ਇਹ ਗੱਲ ਸੁਣ ਰਹੇ ਸੀ ਵੀ ਵਾਲਾਂ ਦੇ ਨਾਲ ਟੈਸਟਿੰਗ ਜਿਹੜੀ ਆ ਉਹ ਕਰਨੀ ਆ, ਫਿਰ ਇਹ ਵਿੱਚ ਹੀ ਓਰਲ ਫਲੂਇਡ ਵਾਲੀ ਟੈਸਟਿੰਗ ਆ, ਇਹ ਕਿੱਧਰੋਂ ਨਾਲ ਹੀ ਆ ਗਈ ਚੀਜ਼? ਹਾਂਜੀ, ਡਿਫਰੈਂਟ ਹੈਗੀ ਆ ਥੋੜੀ। ਵਾਲਾਂ ਵਾਲਾ ਜਿਹੜਾ ਹੈਗਾ ਉਹ ਲੌਂਗ ਟਰਮ ਪ੍ਰੋਸੈਸ ਹੈਗਾ ਆ, ਉਹ ਹੈਗਾ ਆ ਡਿਪਾਰਟਮੈਂਟ ਆਫ ਲੇਬਰ ਵੱਲੋਂ ਸਾਰੀ ਵਰਕਫੋਰਸ ਲਈ, ਉਹ ਨਾਟ ਜਸਟ ਡਰਾਈਵਰਸ ਲਈ ਆ, ਉਹ ਲੇਬਰ ਵਰਕਫੋਰਸ ਲਈ ਹੈਗਾ ਕਿ ਕਿੱਥੇ ਕਿੱਥੇ ਉਹ ਲਾਗੂ ਹੁੰਦਾ ਆ। ਪਰ ਜਿਹੜਾ ਇਹ ਹੈਗਾ ਇਹ DOT ਜਿਹੜਾ ਉਹਨੇ ਕੀਤਾ ਹੈਗਾ। ਸੋ ਬੇਸਿਕਲੀ ਇਹ ਡਰਾਈਵਰ ਜਿਹੜੇ ਹੈਗੇ ਆ ਉਹਨਾਂ ਦੇ ਲਈ ਹੈਗਾ, ਜਿਹੜੇ ਕਿ ਸੇਫਟੀ ਸੈਂਸਿਟਿਵ ਵਰਕ ਜਿਹੜਾ ਹੈਗਾ ਉਹਦੇ ਲਈ ਹੈਗਾ। ਜਿਹੜਾ ਹੇਅਰ ਡਰੱਗ ਟੈਸਟ ਹੈਗਾ ਉਹ ਡਿਪਾਰਟਮੈਂਟ ਆਫ ਲੇਬਰ ਵੱਲੋਂ ਆ। ਸੋ ਉਹ ਜਿਹੜੀ ਚੀਜ਼ ਹੈਗੀ ਆ ਉਹ ਓਵਰਆਲ ਸਾਰੇ ਜਿਹੜਾ ਕਾਮਾ ਕੀਤਾ ਹੈਗਾ ਆ ਉਹਦੇ ਵਾਸਤੇ ਹੈਗੀ ਆ। ਠੀਕ ਹੈ। ਇੱਕ ਮੈਂ ਇਸ ਜਿਹੜੇ ਫੈਡਰਲ ਰਜਿਸਟਰ 'ਚ ਦੇਖ ਰਿਹਾ ਸੀ, ਡਿਟੈਕਸ਼ਨ ਦੇ ਦਿਨ ਕਾਫੀ ਘੱਟ ਜਾਂਦੇ ਆ ਓਰਲ ਫਲੂਇਡ ਦੇ ਵਿੱਚ ਯੂਰਿਨ ਦੇ ਮੁਕਾਬਲੇ। ਜਿੱਦਾਂ ਮੈਰਵਾਨਾ ਇਹ 24 ਘੰਟੇ ਤੱਕ ਹੀ ਡਿਟੈਕਟ ਹੁੰਦਾ ਆ ਤੇ ਯੂਰਿਨ ਦੇ ਵਿੱਚ 67 ਦਿਨ ਤੱਕ ਜਿਹੜਾ ਉਹ ਡਿਟੈਕਟ ਹੋ ਜਾਂਦਾ। ਇੱਦਾਂ ਹੀ ਕੋਕੇਨ, ਓਪੀਆਈਡ, ਉਹ ਸਾਰੀਆਂ ਚੀਜ਼ਾਂ ਇਹ ਫਿਰ ਇੱਕ ਹਿਸਾਬ ਦੇ ਨਾਲ ਡਿਟੈਕਸ਼ਨ ਦੀ ਵਿੰਡੋ ਕਿਉਂ ਘਟਾ ਰਹੇ ਆ ਓਰਲ ਫਲੂਇਡ ਵਾਲੀ ਜਿਹੜੀ ਉਹ ਕਰਕੇ? ਜੀ ਹੁਣ ਇਹੋ ਹੀ ਚੀਜ਼ ਜਿਹੜੀ ਆ ਡੀਟੇਲ ਦੇ ਵਿੱਚ ਇੱਕ ਵਾਰੀ ਜਿਹੜੀ ਆ ਦੇਖਣੀ ਹੈਗੀ ਆ ਕਿ ਇਹਦੇ ਵਿੱਚ ਕੀ ਟੋਟਲੀ ਹੈਗਾ ਆ, ਕਿੱਥੋਂ ਤੱਕ ਇਹ ਹੈਗਾ। ਓਰਲ ਫਲੂਇਡ ਦੇ ਜਿਹੜੇ ਐਕਸਪਰਟਸ ਹੈਗੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਇਹਦੇ ਵਿੱਚ ਕੀ ਸਿਸਟਮ ਹੈਗਾ, ਕੀ ਮਤਲਬ ਕੀ ਚੀਜ਼ ਹੋ ਰਹੀ ਹੈਗੀ ਆ। ਸੋ ਡੈਫੀਨੇਟਲੀ ਇਸੇ ਕਰਕੇ ਜਿਹੜਾ ਹੈਗਾ ਕਮੈਂਟ ਪੀਰੀਅਡ ਉੱਥੇ ਦਿੱਤਾ ਗਿਆ ਹੈਗਾ ਤੇ ਕਮੈਂਟ ਪੀਰੀਅਡ ਦੇ ਵਿੱਚ ਜਾ ਕੇ ਆਪਾਂ ਕਮੈਂਟ ਕਰ ਸਕਦੇ ਹੈਗੇ। ਜੇ ਅਸੀਂ ਇਸ ਚੀਜ਼ ਨੂੰ ਨਹੀਂ ਲਾਈਕ ਕਰਦੇ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਯੂਰਿਨ ਹੀ ਰਹਿਣਾ ਚਾਹੀਦਾ, ਤੇ ਅਸੀਂ ਉੱਤੇ ਵੀ ਆਪਣਾ ਜਿਹੜਾ ਕਮੈਂਟਸ ਦੇ ਸਕਦੇ ਹਾਂ ਜੀ। ਸੋ ਹੁਣ ਜੇ ਤੁਸੀਂ ਵੀ ਕੋਈ ਟਰੱਕਿੰਗ ਬਾਰੇ ਸਵਾਲ ਪੁੱਛਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ ਨੰਬਰ 408 272 5200 4082725200 408 272 5200 ਦੇ ਉੱਤੇ ਕਾਲ ਕਰਕੇ ਚੱਲ ਰਹੀ ਜਿਹੜੀ ਗੱਲਬਾਤ ਹੈਗੀ ਆ ਜਾਂ ਟਰੱਕਿੰਗ ਬਾਰੇ ਕੋਈ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਹੋ ਜਾਂ ਵਿਚਾਰ ਦੇ ਸਕਦੇ ਹੋ। ਵੱਖ-ਵੱਖ ਇਹ ਜਿਹੜੇ ਇਸ ਟਾਈਮ ਇਸ਼ੂਜ਼ ਚੱਲ ਰਹੇ ਆ, ਟੌਪਿਕਸ ਜਿਹੜੇ ਚੱਲ ਰਹੇ ਆ ਉਸ ਦੇ ਉੱਤੇ। ਰਮਨ ਜੀ ਇੱਕ ਚੀਜ਼ ਹਰਜੋਤ ਜੀ ਆਪਾਂ ਹੁਣ ਦੇਖਦੇ ਹਾਂ 2 ਸਾਲ ਪਹਿਲਾਂ ਵੀ ਆਪਾਂ ਇਹ ਚੀਜ਼ ਸੁਣੀ ਵੀ ਡਰਾਈਵਰਾਂ ਦੀ ਪੇ ਆ ਉਸ ਨੂੰ ਬੰਨ੍ਹ ਦਿੱਤਾ ਜਾਣਾ ਚਾਹੀਦਾ ਹੈ, ਵੀ ਇੰਨੀ ਕਰ ਦਿਓ, ਵਧਾ ਦਿਓ ਜਾਂ ਘਟਾ ਦਿਓ। ਇਹ ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਇਹ ਆਵਾਜ਼ ਜਿਹੜੀ ਉਹ ਸੁਣੀ ਸੀ। ਹੁਣ ਸਾਲ
ਡਰਾਈਵਰਸ ਨੂੰ ਹਾਇਰ ਕਰਨ ਦੇ ਲਈ ਕੰਪਨੀਆਂ ਨੇ ਮਤਲਬ ਕਹਿ ਲਓ ਵੀ ਬੇਇੰਤਹਾਸ਼ਾ ਕਾਫੀ ਵਾਧਾ ਜਿਹੜਾ ਉਹ ਕੀਤਾ। 80 ਸੈਂਟ ਪਰ ਮਾਈਲ ਤੱਕ ਜਿਹੜੀ ਉਹ ਪ੍ਰਾਈਸ ਜਿਹੜੀ ਉਹ ਵਧਾਤੀ। ਉਦੋਂ ਦੋਨਾਂ ਨੂੰ ਜ਼ਰੂਰਤ ਸੀਗੀ, ਸਾਰਿਆਂ ਦਾ ਕੰਮ ਜਿਹੜਾ ਉਹ ਸਰੀ ਜਾਂਦਾ ਸੀ, ਵਧੀਆ ਸੀ, ਕੋਈ ਕਿਸੇ ਨੇ ਕੁਛ ਨਹੀਂ ਜਿਹੜਾ ਬੋਲਿਆ, ਦੋਨੋਂ ਪਾਸੇ ਜਿਹੜੀ ਆ ਉਹ ਖੁਸ਼ੀ ਸੀ। ਹੁਣ ਲੋਡਾਂ ਦੇ ਰੇਟ ਘਟੇ ਆ, ਪਰ ਹੁਣ ਡਰਾਈਵਰਸ ਦੀ ਪੇ ਜਿਹੜੀ ਆ ਉਹ ਹੁਣ ਘਟਾਉਣ ਦੀ ਮੰਗ ਜਿਹੜੀ ਉਹ ਚੱਲ ਪਈ ਆ। ਉਹ ਫੇਰ ਉਹ ਕਹਿੰਦੇ ਵੀ ਉਹ ਬੰਨ ਦਿੱਤਾ ਜਾਵੇ। ਸੋ ਇਹ ਬਿਜ਼ਨਸ ਪ੍ਰੈਕਟਿਸ ਕਿੱਦਾਂ ਆ, ਕਿਉਂ ਇਹ ਕਾਮਯਾਬ ਨਹੀਂ ਹੈਗੀ? ਇਹ ਜੇ ਤੁਸੀਂ ਐਕਸਪਲੇਨ ਕਰੋ ਵੀ ਇਹ ਮਰਜ਼ੀ ਨਾਲ ਹੀ ਵਧਾ ਲੈਂਦੇ ਆ, ਫਿਰ ਜ਼ਿਆਦਾ ਵੱਧ ਜਾਂਦੇ ਆ, ਤੇ ਫਿਰ ਘਟਾਉਣ ਦੀ ਗੱਲ ਜਿਹੜੀ ਉਹ ਤੁਰ ਪੈਂਦੀ ਆ, ਫਿਰ ਉਹ ਕੰਮ ਮੁਸ਼ਕਲ ਹੋ ਜਾਂਦਾ ਆ। ਕਿੱਥੇ ਕੁ ਰਹਿਣਾ ਚਾਹੀਦਾ? ਦੇਖੋ ਜੀ, ਇਹ ਪਰਸਨਲ ਬਿਜ਼ਨਸ ਡਿਸੀਜਨ ਹੈਗਾ। ਇਹ ਕਿਸੇ ਦੇ ਕਿਹਾ ਕੋਈ ਸੈੱਟ ਨਹੀਂ ਕਰ ਸਕਦਾ, ਕਿਸੇ ਦੇ ਕਿਹਾ ਵਧਾ ਨਹੀਂ ਸਕਦਾ, ਕਿਸੇ ਦੇ ਕਿਹਾ ਘਟਾ ਨਹੀਂ ਸਕਦਾ। ਇਹ ਆਪਣੀ ਪਰਸਨਲ ਚੋਇਸ ਹੈਗੀ ਆ, ਤੁਸੀਂ ਆਪਣਾ ਬਿਜ਼ਨਸ ਕਿਵੇਂ ਰਨ ਕਰਨਾ ਹੈਗਾ, ਕਿੱਦਾਂ ਰਨ ਕਰਨਾ ਹੈਗਾ। ਜਿਹੜੇ ਬਿਜ਼ਨਸ ਡਿਸੀਜਨਸ ਹੈਗੇ ਆ, ਇਹਨਾਂ ਨੂੰ ਹੀ ਜਿਹੜੇ ਗੁੱਡ ਬਿਜ਼ਨਸ ਪ੍ਰੈਕਟਿਸਿਸ ਦੇ ਵਿੱਚ ਆਉਂਦੇ ਆ ਕਿ ਜਦੋਂ ਤੁਸੀਂ ਡਿਸੀਜਨ ਲੈਂਦੇ ਆ ਆਪਣੇ ਬਿਜ਼ਨਸ ਦੇ ਵਿੱਚ ਤਨਖਾਹਾਂ ਵਧਾਉਣ ਦਾ, ਤੇ ਜਿੱਦਣ ਤੁਹਾਡੇ ਰੇਟ ਘਟਦੇ ਆ, ਤੁਸੀਂ ਉਦੋਂ ਤਨਖਾਹਾਂ ਘਟਾਉਣ ਦਾ ਵੀ ਡਿਸੀਜਨ ਤੁਸੀਂ ਉਹ ਲੈਣਾ ਆ, ਕਿਸੇ ਨੇ ਨਹੀਂ ਸੈੱਟ ਕਰਨਾ ਹੈਗਾ। ਮੈਂ ਇਹ ਬਾਰ-ਬਾਰ ਗੱਲ ਕਹਿਣਾ ਹੁੰਦਾ ਕਿ ਇਹ ਚੀਜ਼ ਜਿਹੜੀ ਆ, ਜੇ ਤੁਸੀਂ ਤੁਹਾਡਾ ਬਿਜ਼ਨਸ ਅਫੋਰਡ ਕਰਦਾ ਹੈਗਾ ਇਸ ਚੀਜ਼ ਨੂੰ ਵਧਾਉਣ ਨੂੰ, ਤੇ ਵਧਾਓ। ਜਿੱਦਣ ਤੁਹਾਡਾ ਬਿਜ਼ਨਸ ਨਹੀਂ ਅਫੋਰਡ ਕਰਦਾ, ਦੈਨ ਯੂ ਆਰ ਰਿਸਪਾਂਸਿਬਲ। ਤੁਸੀਂ ਖੁਦ ਰਿਸਪਾਂਸਿਬਲ ਹੈਗੇ ਆਪਣੇ ਡਰਾਈਵਰਸ ਨਾਲ ਗੱਲ ਕਰ ਲਈ ਵੀ ਕਿਸ ਤਰ੍ਹਾਂ ਉਹਨਾਂ ਨੂੰ ਤੁਸੀਂ ਐਂਟਰਟੇਨ ਕਰਨਾ ਹੈਗਾ, ਜਾਂ ਤੁਸੀਂ ਆਪਣਾ ਬਿਜ਼ਨਸ ਲੂਜ਼ ਕਰਨਾ ਹੈਗਾ, ਜਾਂ ਤੁਸੀਂ ਆਪਣਾ ਨੈਟ ਪ੍ਰੋਫਿਟ ਜ਼ੀਰੋ ਕਰਨਾ ਹੈਗਾ, ਜਾਂ ਨੈਗੇਟਿਵ ਕਰਨਾ ਹੈਗਾ। ਕਿਉਂਕਿ ਜਿਹੜੇ ਹਿਸਾਬ ਦੇ ਨਾਲ ਸਾਰਾ ਕੁਝ ਦਿੱਤਾ ਗਿਆ ਆ ਪਿਛਲੇ ਟਾਈਮਾਂ ਦੇ ਵਿੱਚ, ਹੁਣ ਡੈਫੀਨੇਟਲੀ ਉਹ ਜਿਹੜੀ ਆ ਇਸ਼ੂ ਖੜਾ ਹੋ ਜਾਂਦਾ ਹੈ, ਕਿਉਂਕਿ ਕਾਸਟ ਜਿਹੜੀ ਆ। ਔਰ ਫਿਰ ਇਹ ਵੀ ਹੈ ਨਾ ਰਾਜਕਰਨ, ਜਿਹੜੇ ਜਿੱਥੇ ਵੀ ਇੰਨੀ ਕਾਸਟ ਦਿੱਤੀ ਆ ਰਹੀ ਆ, 70, 80, 85 ਸੈਂਟ ਜੋ ਵੀ ਦਿੱਤੇ ਜਾ ਰਹੇ ਆ, ਆਪਾਂ ਕੋਈ ਇੱਕ ਨੰਬਰ ਨਹੀਂ ਆਪਾਂ ਕਹਿੰਦੇ ਦਿੱਤਾ ਜਾ ਰਿਹਾ, ਪਰ ਜਿਹੜਾ ਵੀ ਇੰਨੀ ਕਾਸਟ ਦਿੱਤੀ ਜਾ ਰਹੀ ਆ, ਉਹਦੇ ਉੱਤੇ ਤੁਸੀਂ ਸਿੰਪਲੀ ਸਿਸਟਮ ਦੇ ਨਾਲ ਫਰਾਡ ਕਰ ਰਹੇ ਹੈਗੇ ਆ। ਤੁਸੀਂ ਵਰਕਰਸ ਕੰਪ ਇੰਸ਼ੋਰੈਂਸ ਨਹੀਂ ਦੇ ਰਹੇ ਹੈਗੇ, ਤੁਸੀਂ ਪੇਰੋਲ ਟੈਕਸਿਸ ਨਹੀਂ ਦੇ ਰਹੇ ਹੈਗੇ। ਜਿਹੜੀ ਹੁਣ ਕੰਪਨੀ ਇਸ ਵੇਲੇ ਸਿੰਪਲੀ ਮੈਂ ਕਹਿੰਦਾ ਜਿਹੜੀ 55 ਸੈਂਟ ਡਰਾਈਵਰ ਨੂੰ ਦਿੰਦੀ ਆ, 55 ਸੈਂਟ ਵਾਲੇ ਡਰਾਈਵਰ ਦੀ ਕਾਸਟ ਜਿਹੜੀ ਆ ਉਹ ਇਸ ਵੇਲੇ 75 ਤੋਂ 80 ਸੈਂਟ ਦੀ ਕਾਸਟ ਆ, ਕਿਉਂਕਿ ਉਹਨੂੰ ਉੱਤੇ ਵਰਕਰਸ ਕੰਪ ਦਾ ਬਿੱਲ ਵੀ ਦੇਣਾ, ਉਹਨੂੰ ਉੱਤੇ ਆਪਣਾ ਉਹਨੇ ਟੈਕਸ ਵੀ ਦੇਣੇ ਆ, ਉਹਨੇ ਉਹ ਸਾਰੀਆਂ ਕਾਸਟ ਦੇਣੀਆਂ, ਉਹਦੇ ਬੈਨੀਫਿਟ ਵੀ ਪੇ ਕਰਨੇ ਡਰਾਈਵਰ ਦੇ। ਸੋ ਜੇ ਸਾਰੀਆਂ ਕਾਸਟ ਆਪਾਂ ਗਿਣ ਕੇ ਲਾਈਏ ਨਾ, ਤੇ 55 ਸੈਂਟ ਵਾਲਾ ਜਿਹੜਾ ਡਰਾਈਵਰ ਆ ਉਹ ਐਕਚੁਅਲੀ ਕੰਪਨੀ ਨੂੰ 80-85 ਸੈਂਟ ਦੇ ਵਿੱਚ ਕਾਸਟ ਕਰਦਾ ਆ, ਠੀਕ ਹੈ ਨਾ। ਪਰ ਜੇ ਹੁਣ ਕੰਪਨੀ ਕੋਈ ਜਿਹੜੀ ਆ ਉਹ 80-85 ਸੈਂਟ ਸਿੱਧੇ ਦਿੰਦੀ ਆ, ਇਟ ਮੀਨਸ ਕਿ ਇੱਕ ਬੰਨੇ ਤਾਂ ਉਹ ਡਰਾਈਵਰ ਦੇ ਨਾਲ ਚੀਟਿੰਗ ਆ, ਕਿਉਂਕਿ ਡਰਾਈਵਰ ਜਿਹਦਾ ਪੇਰੋਲ ਟੈਕਸ ਜਾਣਾ ਆ, ਜਿਹੜੀ ਗਾਂ ਰਿਟਾਇਰਮੈਂਟ ਹੋਣੀ ਆ, ਜਿਹਨੂੰ ਗਾਂ ਬੈਨੀਫਿਟਸ ਲੱਗਣੇ ਆ, ਉਹ ਕੁਛ ਬੈਨੀਫਿਟਸ ਨਹੀਂ ਆਉਣੇ 1099 ਤੇ, ਠੀਕ ਆ। ਦੂਸਰੀ ਆ ਸਟੇਟ ਦੇ ਨਾਲ ਆ ਕਿ ਜਿਹੜਾ ਸਟੇਟ ਦਾ ਪੇਰੋਲ ਟੈਕਸ ਆ, ਸਾਰਾ ਕੁਛ ਆ, ਉਹ ਨਹੀਂ ਜਾ ਰਿਹਾ ਹੈਗਾ, ਠੀਕ ਆ। ਤੀਸਰੀ ਜਿਹੜੀ ਆ ਉਹ ਵਰਕਰਸ ਕਾਂਪ ਦੀ ਚੋਰੀ ਆ। ਵਰਕਰਸ ਕਾਂਪ ਦੇ ਉੱਤੇ ਤੁਸੀਂ ਜਿਹੜੇ ਵਰਕਰਸ ਕਾਂਪ ਦਾ ਬਿੱਲ ਹੈਗਾ ਉਹ ਤੁਸੀਂ ਮਤਲਬ ਕਿ ਨਹੀਂ ਦੇ ਰਹੇ ਹੈਗੇ, ਵਰਕਰਸ ਕਾਂਪ ਪ੍ਰੋਪਰਲੀ ਨਹੀਂ ਦੇ ਰਹੇ। ਫਿਰ ਜਦੋਂ ਬੰਦਾ ਫੱਟੜ ਹੋ ਜਾਂਦਾ ਆ, ਡੈਥ ਹੋ ਜਾਂਦੀ ਆ ਜੌਬ ਤੇ, ਉਦੋਂ ਫਿਰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਕਿੱਧਰਲੇ ਪਾਸੇ ਨੂੰ ਤੁਰ ਪੈਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਮਿਲ ਮਿਲਾ ਕੇ ਨਾ ਇਹ ਇੱਕ ਬਿਜ਼ਨਸ ਪ੍ਰੈਕਟਿਸ ਦੇ ਉੱਤੇ ਧਿਆਨ ਦੇਣਾ ਪੈਣਾ ਕਿ ਜਿਹੜਾ ਬਿਜ਼ਨਸ ਹੈਗਾ ਨਾ, ਬਿਜ਼ਨਸ ਨੂੰ ਬਿਜ਼ਨਸ ਦੇ ਢੰਗ ਨਾਲ ਰਨ ਕਰੋ। ਇੱਦਾਂ ਨਹੀਂ ਕਰੋ ਵੀ ਅੱਜ ਜੇ ਮੈਨੂੰ 4 ਪੈਸੇ ਬਣਦੇ ਤੇ ਮੈਂ ਫੜਾਤੇ, ਜਾਂ ਤੇ ਫਿਰ ਆਪਣੇ ਡਰਾਈਵਰਸ ਦੇ ਨਾਲ ਗੱਲ ਕਰ ਲਓ ਨਾ, ਟੀਅਰ ਪ੍ਰਾਈਸਿੰਗ ਕਰ ਲਓ। ਕਹੋ ਵੀ ਠੀਕ ਆ, ਜੇ ਸਾਡਾ ਰੇਟ ਇੰਨਾ ਮਿਲਦਾ ਤੇ ਅਸੀਂ ਤੁਹਾਨੂੰ ਇੰਨੇ ਦੇਵਾਂਗੇ, ਜੇ ਸਾਡਾ ਰੇਟ ਵੱਧਦਾ ਵੱਧ ਜਾਣਗੇ, ਜੇ ਘਟਦਾ ਘਟ ਜਾਣਗੇ। ਆਪਣੀ ਟੀਅਰ ਪ੍ਰਾਈਸਿੰਗ ਕਰ ਲਓ, ਉਹਦੇ ਨਾਲ ਡਰਾਈਵਰ ਨੂੰ ਵੀ ਪਤਾ ਹੋਵੇ ਕੱਲ ਨੂੰ ਜੇ ਰੇਟ ਘਟ ਗਏ ਮੇਰਾ ਰੇਟ ਵੀ ਘਟ ਜਾਣਾ ਹੈ, ਠੀਕ ਹੈ ਨਾ। ਤੇ ਜੇ ਸਿੰਪਲੀ ਤੁਸੀਂ ਕੋਈ ਐਸੀ ਗੱਲ ਨਹੀਂ ਕਰਦੇ, ਮਤਲਬ ਮੈਨੂੰ ਨਹੀਂ ਪਤਾ, ਮੈਂ ਅਗਲੇ ਦਾ ਡਰਾਈਵਰ ਲੈ ਕੇ ਆਉਣਾ, ਨੋ ਮੈਟਰ ਵਾਟ, ਉਹਦਾ ਟਰੱਕ ਖੜਦਾ ਖੜ ਜਾਵੇ, ਮੇਰਾ ਚੱਲਣਾ ਚਾਹੀਦਾ, ਮੈਂ ਇੰਨੇ ਦੇ ਦੂੰਗਾ, ਕੋਈ ਗੱਲ ਨਹੀਂ। ਤੇ ਇਹ ਮੈਂ ਡਰਾਈਵਰਸ ਨੂੰ ਵੀ ਬਿਲਕੁਲ ਬੇਨਤੀ ਕਰੂੰਗਾ ਕਿ ਤੁਸੀਂ ਵੀ ਥੋੜਾ ਜਿਹਾ ਧਿਆਨ ਦਿਓ। ਜਿਹੜੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜੰਪ ਕਰਨਾ, ਉੱਥੇ 5 ਸੈਂਟ ਵੱਧ ਮਿਲਦੇ ਆ ਜਾਂ ਇੱਦਾਂ ਮਿਲਦੇ ਆ, ਓਵਰਆਲ ਦੇਖਿਆ ਕਰੋ। ਜੇ ਤੁਸੀਂ W2 ਲੈਣੇ ਆ, ਜੇ ਤੁਸੀਂ ਇੱਕ ਜੌਬ ਤੇ ਸਟਿਕ ਕਰਦੇ ਆ, ਜਦੋਂ ਤੁਸੀਂ ਘਰ ਲੈਣਾ, ਕਾਰ ਲੈਣੀ ਆ, ਜਦੋਂ ਇਹ ਸਾਰੀਆਂ ਚੀਜ਼ਾਂ ਲੈਣੀਆਂ ਹੈਗੀਆਂ, ਉਦੋਂ ਤੁਹਾਡੀ ਸਟੇਬਿਲਿਟੀ ਦੇਖੀ ਜਾਂਦੀ ਹੈ ਕਿ ਤੁਸੀਂ ਇੱਕ ਜੌਬ ਤੇ ਕਿੰਨੀ ਦੇਰ ਟਿਕੇ ਆ। ਜੇ ਤੁਸੀਂ 2 ਸਾਲਾਂ ਦੇ ਵਿੱਚ 5 ਜੌਬਾਂ ਚੇਂਜ ਕੀਤੀਆਂ ਨਾ, ਉਹ ਤੁਹਾਡਾ ਨੈਗੇਟਿਵ ਪੁਆਇੰਟ ਹੋ ਜਾਂਦਾ ਤੁਹਾਡੇ ਕ੍ਰੈਡਿਟ ਤੇ। ਤੁਹਾਨੂੰ ਲੋਨ ਮਿਲਣ ਲੱਗਿਆ, ਬਿਲਕੁਲ ਘਰ ਦਾ ਲੋਨ ਜਾਂ ਹੋਰ ਵੱਡਾ ਲੋਨ ਮਿਲਣ ਲੱਗਿਆ, ਤੁਹਾਨੂੰ ਬਿਲਕੁਲ ਉਹਦੇ ਤੇ ਨਾ ਹੋ ਜਾਂਦੀ ਆ, ਉਹ ਵਰਸਟ ਪੁਆਇੰਟ ਹੈਗਾ ਕਿ ਇਹ ਬੰਦਾ ਟਿਕਦਾ ਨਹੀਂ ਕਿਤੇ, ਠੀਕ ਹੈ ਨਾ। ਸੋ ਇਹ ਚੀਜ਼ ਜਿਹੜੀ ਆ ਧਿਆਨ 'ਚ ਰੱਖੋ। ਬਾਕੀ ਜਿਹੜੀ ਆ
ਕਿ ਤਨਖਾਹਾਂ ਵਧੀਆਂ ਤਨਖਾਹਾਂ ਘਟੀਆਂ, ਦੇਖੋ ਜੀ ਇਹ ਤਾਂ ਪਰਸਨਲ ਬਿਜ਼ਨਸ ਡਿਸੀਜਨ ਹੈਗਾ, ਠੀਕ ਹੈ ਨਾ। ਜੇ ਤੁਹਾਡੇ 'ਚ ਦਮ ਹੈਗਾ ਵੀ ਅੱਜ ਦੇ ਘਟੇ ਰੇਟਾਂ 'ਚ ਵੀ ਤੁਸੀਂ 80-85 ਸੈਂਟ ਦੇ ਸਕਦੇ ਆ ਤੇ ਇੱਦਾਂ ਹੀ ਜਾਓ, ਆਈ ਮੀਨ। ਪਰ ਇਹ ਚੀਜ਼ ਜਿਹੜੀ ਆ ਮੰਗ ਕਰਨੀ ਕਿ ਡਰਾਈਵਰਾਂ ਦੀ ਤਨਖਾਹ ਫਿਕਸ ਕਰਤੀ ਜਾਵੇ, ਇਹ ਮੰਗ ਉਦੋਂ ਹੀ ਕਿਉਂ ਉੱਠਦੀ ਆ ਜਦੋਂ ਆਪਾਂ ਲੇਟ ਥੱਲੇ ਨੂੰ ਜਾਂਦਾ ਕੰਮ। ਇਹ ਉਦੋਂ ਵੀ ਤਾਂ ਉੱਠਣੀ ਚਾਹੀਦੀ ਹੈ ਨਾ ਵੀ ਜਦੋਂ ਨਾਲੇ ਇਹ ਰਮਨ ਜੀ ਸੋਸ਼ਲਿਸਟ ਕੰਟਰੀ 'ਚ ਹੋ ਸਕਦਾ, ਕੈਪੀਟਲਿਸਟ ਪਰ ਇੱਥੇ ਕੰਟਰੀ 'ਚ ਨਹੀਂ ਹੋ ਆਪਾਂ ਸਕਦਾ। ਤੇ ਉਹੀ ਗੱਲ ਕਰਦੇ ਨੇ ਵੀ ਇਹ ਚੀਜ਼ ਆਪਾਂ ਨਹੀਂ ਕਰ ਸਕਦੇ। ਆਪਾਂ ਇੱਥੇ ਸੋ ਹੁਣ ਕਈ ਕੰਪਨੀਆਂ ਹੈ ਰਮਨ ਜੀ ਜਿਨ੍ਹਾਂ ਨੇ ਪੁਰਾਣਾ ਇਕਵਿਪਮੈਂਟ ਪਹਿਲਾਂ ਦੇ ਲਿਆ ਆ, ਉਹਨਾਂ ਦੇ ਕੋਈ ਹੋਰ ਐਕਸਪੈਂਸ ਨਹੀਂ ਹੈਗੇ, ਉਹ ਜ਼ਿਆਦਾ ਵੀ ਅਫੋਰਡ ਕਰ ਸਕਦੇ ਆ। ਕਈਆਂ ਨੇ ਹੁਣ ਆਪਣੇ ਆਲੇ ਦੁਆਲੇ ਗੁਆਂਢੀਆਂ ਨੂੰ ਦੇਖ ਕੇ ਪੰਗੇ ਲਏ ਆ ਵੀ ਨਵੇਂ ਟਰੱਕ ਲੈਣੇ ਆ, ਤੇ ਜਦੋਂ ਫਿਰ ਉਹਨਾਂ ਦਾ ਲੋਨ ਵੀ ਏਡਾ ਵੱਡਾ ਆ ਤੇ ਉਹ ਛੇਤੀ ਰਗੜ ਹੋਣੇ ਆ। ਭਾਜੀ ਪੁਰਾਣਾ ਇਕਵਿਪਮੈਂਟ ਵੀ ਜਿਹੜਾ ਨਾ ਉਹਦੀ ਵੀ ਬਹੁਤ ਵੱਡੇ ਇਸ਼ੂ ਇਸ ਵੇਲੇ ਆ ਰਹੇ ਆ। ਪੁਰਾਣਾ ਇਕਵਿਪਮੈਂਟ ਜਿਹੜਾ ਹੁਣ ਤੁਸੀਂ 4-5 ਲੱਖ ਤੋਂ ਵੱਧ ਚੱਲਿਆ ਟਰੱਕ ਲੈਂਦੇ ਆ, ਉਹ ਟਰੱਕ ਉਹਦੀ ਫ੍ਰੀਕੁਐਂਸੀ ਜਿਹੜੀ ਆ ਸ਼ਾਪ 'ਚ ਜਾਣ ਦੀ ਵੱਧ ਗਈ ਆ। ਉਹ ਕਿਉਂਕਿ 4-5 ਲੱਖ ਤੋਂ ਬਾਅਦ ਉਹਦੀ ਵਾਰੰਟੀ ਵੀ ਘਟ ਗਈ, ਉਹਦਾ ਸਾਰਾ ਕੁਝ ਘਟ ਗਿਆ, ਉਹਦੀ ਸ਼ਾਪ 'ਚ ਜਾਣ ਦੀ ਫ੍ਰੀਕੁਐਂਸੀ ਵੱਧ ਗਈ। ਹੁਣ ਜਦੋਂ ਸ਼ਾਪ 'ਚ ਜਾਂਦਾ ਆ, ਅੱਗੇ ਪਾਰਟਸ ਦੀ ਕਮੀ ਆ, ਉਹ ਮਹੀਨਾ 2-2 ਮਹੀਨੇ ਟਰੱਕ ਉੱਥੇ ਸਟਕ ਖੜਾ ਰਹਿੰਦਾ ਆ। ਹੁਣ ਜੇ ਸਾਲ ਦੇ ਵਿੱਚ ਤੁਸੀਂ 12 ਮਹੀਨੇ ਟਰੱਕ ਤੁਹਾਡੇ ਕੋਲ ਹੈਗਾ, ਤਾਂ ਜੇ 2 ਮਹੀਨੇ ਉਹ ਸ਼ਾਪ 'ਚ ਖੜਾ ਰਹਿ ਗਿਆ ਇੱਕ ਵਾਰੀ ਸਰ ਮੈਂ ਕਹਿਣਾ, ਤੇ ਉਹ ਤੁਸੀਂ ਹਿਸਾਬ ਲਾਓ ਵੀ ਉਹ ਤੁਸੀਂ ਰਿਕਵਰ ਨਹੀਂ ਕਰ ਸਕਦੇ। ਸਾਰੇ ਸਾਲ ਦਾ ਜਿਹੜਾ ਤੁਹਾਡਾ ਨੈਟ ਪ੍ਰੋਫਿਟ ਆ ਉਹ ਕਿਤੇ ਨਾ ਕਿਤੇ ਜਾਂਦਾ ਲੱਗਦਾ। ਸੋ ਇਹ ਚੀਜ਼ਾਂ ਜਿਹੜੀਆਂ ਸੋਚ ਕੇ ਚੱਲੋ। ਬਿਜ਼ਨਸ ਡਿਸੀਜਨ ਜਿਹੜੇ ਆ, ਬਿਜ਼ਨਸ ਜਿਹੜਾ ਰਨ ਕਰਨਾ, ਬਿਜ਼ਨਸ ਦੇ ਢੰਗ ਨਾਲ ਰਨ ਕਰੋ, ਨਾ ਕਿ ਦੇਖ ਕੇ ਰਨ ਕਰੋ ਕਿ ਕੋਈ ਕਿੱਦਾਂ ਕਰ ਰਿਹਾ, ਕੋਈ ਕਿੱਦਾਂ ਕਰ ਰਿਹਾ। ਬਿਲਕੁਲ ਆਪਣਾ ਦੇਖੋ ਕਿੱਥੇ ਸੈਂਟ ਬਚਦਾ, ਕਿੱਥੇ ਛੱਡਿਆ ਜਾ ਸਕਦਾ, ਕਿੱਥੇ ਰੱਖਿਆ ਜਾ ਸਕਦਾ, ਉਸ ਹਿਸਾਬ ਦੇ ਨਾਲ ਰਨ ਕਰੋ। ਉੱਕਾ ਪੁੱਕਾ ਹਵਾ ਦੇ ਵਿੱਚ ਜਿਹੜੇ ਉਹ ਦੌੜੇ ਘੋੜੇ ਨਾਲ ਜਿਹੜੇ ਉਹ ਦੜਾਓ, ਦੇਖ ਕੇ ਕਾਗਜ਼ ਉੱਤੇ ਲਿਖ ਕੇ ਕਿੱਥੇ ਫਾਇਦਾ ਕਿੱਥੇ ਨੁਕਸਾਨ ਆ, ਐਕਚੁਅਲ 'ਚ ਕੀ ਕਾਸਟ ਆ। ਆਪਣੇ ਕਾਲਰਸ ਲੈਣੇ ਆ। ਬਹਾਦਰ ਸਿੰਘ ਜੀ, ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਹਾਦਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਗੱਲ ਕਰਨੀ ਸੀ, ਜਿਹੜੇ ਰੇਟਾਂ ਦੀ ਗੱਲ ਕਰਦੇ ਇੱਕ ਤੇ ਉਹਦੇ ਬਾਰੇ ਸਾਰੇ ਆਪੋ ਆਪ ਨੂੰ ਸਿਆਣੇ ਆ, ਆਪਣੇ ਟਰੱਕਿੰਗ ਵੀ ਤੇ ਡਰਾਈਵਰ ਵੀ। ਉਹ ਦੱਸਦੇ ਆ ਡਰਾਈਵਰ ਨੂੰ ਪੁੱਗਦਾ ਸਕਦੇ ਆ, ਲੇਕਿਨ ਉਹ ਡਰਾਈਵਰ ਵੀ ਇੰਨੇ ਪੜ੍ਹੇ ਲਿਖੇ ਹੋਣੇ ਚਾਹੀਦੇ ਜਿਹਨੂੰ ਆਪਣਾ ਫਿਊਚਰ ਸੋਚਣਾ ਚਾਹੀਦਾ। ਕੋਈ ਬੈਨੀਫਿਟ ਨਹੀਂ ਲਿਖਦਾ, ਕੋਈ ਕੁਛ ਨਹੀਂ ਦਿੰਦਾ। 70 ਸੈਂਟ ਦਿੰਦੇ ਆ, 65 ਸੈਂਟ ਤੁਹਾਨੂੰ ਮੀਲਾਂ ਦੇ ਦਿੰਦੇ ਆ, 2-3 ਵੀਕ ਥੱਲੇ ਰੱਖਦੇ ਆ। ਜੇ ਤੁਸੀਂ ਛੱਡ ਜਾਂਦੇ ਉਦੋਂ 2-3 ਵੀਕਾਂ ਦੇ ਤੁਹਾਡੇ ਪੈਸੇ ਨਹੀਂ ਦਿੰਦੇ। ਵੱਡੀਆਂ ਕੰਪਨੀਆਂ ਦੇ ਦੇਖੋ ਜਿਹੜੀਆਂ 2-2 ਸਾਲ ਤੋਂ ਨਹੀਂ ਬਲਕਿ 15-20 ਸਾਲ ਤੋਂ ਚੱਲਦੀਆਂ, ਉਹਨਾਂ ਦੇ ਇੱਕੋ ਹੀ ਰੇਟ ਆ ਰਿਹਾ ਡਰਾਈਵਰਾਂ ਲਈ। ਸਾਰੇ ਬੈਨੀਫਿਟ ਹੈ, 401k ਬੈਨੀਫਿਟ, ਮੈਡੀਕਲ ਸਾਰਾ ਕੁਛ ਹੈ। ਉਹ ਨਹੀਂ ਰੇਟ ਵਧਾਉਂਦੇ ਘਟਾਉਂਦੇ। ਜੀ ਬਿਲਕੁਲ ਤੁਹਾਡੀ ਗੱਲ ਸਹੀ ਆ। ਇਹ ਚੀਜ਼ਾਂ ਦੇ ਉੱਤੇ ਅਸੀਂ ਬਾਰ-ਬਾਰ ਇਹੋ ਹੀ ਗੱਲਾਂ ਦੇ ਉੱਤੇ ਗੱਲ ਕਰਦੇ ਹਾਂ ਕਿ ਆਪਣੇ ਜਿਹੜੇ ਡਰਾਈਵਰਸ ਹੈਗੇ ਆ, ਹੁਣ ਦੇਖੋ ਹੁਣ ਤੁਸੀਂ ਕਿਹਾ ਕਿ ਆਪਣੇ ਡਰਾਈਵਰ ਜਿਹੜੇ ਆ ਉਹਨਾਂ ਨੂੰ ਪਤਾ ਨਹੀਂ ਹੈਗਾ ਜਾਂ ਉਹਨਾਂ ਨੂੰ ਇਹ ਨਹੀਂ। ਅਸੀਂ ਹੁਣ ਠੇਠ ਪੰਜਾਬੀ ਦੇ ਵਿੱਚ ਇਹ ਚੀਜ਼ ਸਮਝਾਉਂਦੇ ਹਾਂ ਵੀ ਤੁਹਾਨੂੰ ਇਸ ਚੀਜ਼ ਦਾ ਫਾਇਦਾ ਨਹੀਂ ਹੈਗਾ। ਤੁਸੀਂ ਇਸ ਚੀਜ਼ ਦੇ ਉੱਤੇ ਜਿਹੜਾ 1099 ਦੇ ਉੱਤੇ ਕੰਮ ਜੇ ਕਰਦੇ ਆ, ਤੇ ਤੁਸੀਂ ਸਿੰਪਲੀ ਆਪਣਾ ਨੁਕਸਾਨ ਵੀ ਕਰਦੇ ਆ, ਆਪਣੀ ਫੈਮਿਲੀ ਦਾ ਵੀ ਕਰਦੇ ਆ, ਹਰ ਕਿਸੇ ਪਾਸਿਓਂ ਤੁਹਾਡਾ ਨੁਕਸਾਨ ਹੁੰਦਾ ਹੈ। ਔਰ ਜੇ ਤੁਸੀਂ ਇਹ ਚੀਜ਼ ਦੇ ਉੱਤੇ ਇੰਨੀ ਗੱਲ ਸਮਝ ਕੇ ਸੁਣ ਕੇ ਤੇ ਜੇ ਇੱਥੋਂ ਵੀ ਤੁਸੀਂ ਬੰਦਾ ਨਹੀਂ ਸਮਝਦਾ ਸੁਧਰਦਾ, ਤੇ ਫਿਰ ਤੇ ਮਤਲਬ ਕਿ ਆਪਾਂ ਨਹੀਂ ਨਾ ਹੁਣ ਕਰ ਸਕਦੇ ਵੀ ਆਪਾਂ ਕਿੰਨਾ ਕੁ ਆਪਾਂ ਮਤਲਬ ਕਿ ਆਪਾਂ ਘੋਲ ਕੇ ਤਾਂ ਕਿਸੇ ਦੇ ਅੰਦਰ ਨਹੀਂ ਨਾ ਪਾ ਦੇਣਾ। ਹੁਣ ਤੁਹਾਨੂੰ ਜਿਹੜਾ ਡਾਕਟਰ ਦਵਾਈ ਦਿੰਦਾ, ਤੁਹਾਨੂੰ ਗੋਲੀਆਂ ਤੁਹਾਡੇ ਹੱਥ ਆ, ਪਰ ਡਾਕਟਰ ਰਾਤ ਨੂੰ ਆਣ ਕੇ ਬੈੱਡ ਦੇ ਕੰਢੇ ਖੜ ਕੇ ਦਵਾਈ ਤੇ ਨਹੀਂ ਨਾ ਦਿੰਦਾ ਵੀ ਭਾਈ ਚੁੱਕ ਗੋਲੀ ਖਾ, ਮੈਂ ਤੈਨੂੰ ਪਾਣੀ ਪਿਆਉਣਾ। ਮਤਲਬ ਉਹ ਤਾਂ ਹੁਣ ਡਾਕਟਰ ਤਾਂ ਆਪਣੀ ਗੋਲੀ ਦੇ ਕੇ ਹਟ ਗਿਆ। ਹੁਣ ਅੱਗੇ ਅਗਲੇ ਦੀ ਮਰਜ਼ੀ ਆ, ਜੇ ਟਾਈਮ ਨਾਲ ਗੋਲੀ ਖਾਊਗਾ ਤੇ ਬਚ ਜੂਗਾ, ਨਹੀਂ ਤਾਂ ਫਿਰ ਪ੍ਰੋਬਲਮ ਹੈ ਜੀ। ਅਗਲੇ ਕਾਲਰ ਧਰਮਿੰਦਰ। ਹੈਲੋ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਉਹਨਾਂ ਨੂੰ ਕੁਐਸਚਨ ਆ ਵੀ ਜਦੋਂ ਹੁਣ ਆਪਣੇ ਮਿੱਤਰ ਜੀ ਉਹਨਾਂ ਦਾ ਲਾਇਸੈਂਸ ਆਇਆ ਰਿਨਿਊ ਹੋਣ ਨੂੰ, ਤੇ ਉਹਨੇ ਨਾਲ ਭੇਜਦਾ ਵੀ ਤੁਹਾਨੂੰ ਜਨਰਲ ਨੌਲੇਜ ਦਾ ਟੈਸਟ ਦੇਣਾ ਪੈਣਾ, ਉਹ ਸਾਰਾ ਦੇਣਾ ਪਊਗਾ ਕਿ ਸਿਰਫ 50 ਕੁਐਸਚਨ ਜਿਹੜੇ ਹੁੰਦੇ ਉਹੀ ਦੇਣਾ ਪੈਣਾ? ਕਿਸ ਤਰ੍ਹਾਂ ਜੀ ਤੁਹਾਡਾ ਰਿਨਿਊਅਲ ਆਇਆ ਹੈਗਾ? ਹਾਂਜੀ ਯੈਸ ਸਰ। ਕਿੰਨੀ ਦੇਰ ਬਾਅਦ ਤੁਸੀਂ ਰਿਨਿਊਅਲ ਜਿਹੜਾ ਤੁਹਾਨੂੰ ਇਹ ਜਿਹੜੇ ਟੈਸਟ ਦੀ ਰਿਕੁਆਇਰਮੈਂਟ ਆਈ ਹੈਗੀ ਆ? ਭਾਜੀ ਜਦੋਂ ਦਾ ਲਿਆ 2004 ਦਾ ਮੁੜ ਕੇ ਆਈ ਨਹੀਂ ਸੀਗੀ ਬਸ ਉਹ ਫਿਰ ਕਦੇ ਉਹ ਆਈ ਹੈਗੀ ਆ, ਕਿਉਂਕਿ ਕਾਫੀ ਟਾਈਮ ਹੋ ਚੁੱਕਾ ਹੈ। ਸੋ ਟੈਸਟ ਇਹਨਾਂ ਦਾ ਫਿਰ ਪੂਰਾ ਫੁੱਲ ਫਲੈਜ ਹੋਣਾ ਹੈ ਜੀ? ਨਹੀਂ ਜੀ, ਉਹ ਜੇ ਜਨਰਲ ਨੌਲੇਜ ਦਾ ਟੈਸਟ ਹੈ ਤੇ ਉਹ ਸਿਰਫ ਜਨਰਲ ਨੌਲੇਜ ਦਾ ਹੋਣਾ ਆ। ਸੋ ਉਹਦੇ ਵਿੱਚ ਦੂਜਾ ਹੋਰ ਕੋਈ ਨਹੀਂ ਹੋਊਗਾ। ਸੋ ਚਲੋ ਬਾਅਦ ਦੇ ਵਿੱਚ ਸੁਣਦੇ ਰਹੋ, ਇਨਫੋਰਮੇਸ਼ਨ ਦੇਖ ਕੇ ਫਿਰ ਦੱਸ ਦਿੰਦੇ ਵੀ ਕਿੰਨੇ ਕੁ ਸਵਾਲ ਜਿਹੜੇ ਉਸ ਦੇ ਵਿੱਚ ਹੁੰਦੇ ਹੈਗੇ ਆ।
ਜਨਰਲ ਨੌਲੇਜ ਰਮਨ ਜੀ ਟਰੱਕਿੰਗ ਨਾਲ ਰਿਲੇਟਡ ਹੈ ਜਾਂ ਉਦਾਂ ਜਨਰਲ ਨੌਲੇਜ ਹੈ? ਉਦਾਂ ਪੁੱਛਣਾ ਤੇ ਤਿੰਨੇ ਹਮਲਾ ਕੀਤਾ ਇਹ ਤਾਂ ਨਹੀਂ ਨਾ ਪੁੱਛਣਾ ਉਹਨਾਂ ਨੇ। ਦੇਖੋ ਜਨਰਲ ਨੌਲੇਜ ਇਦਾਂ ਹੈ ਭਾਜੀ ਵੀ ਅੱਜ ਕੱਲ ਤੁਹਾਨੂੰ ਹੋਰ ਇੱਕ ਦੱਸ ਦਿੰਦਾ ਕਿ ਬਹੁਤ ਮੈਨੂੰ ਇਹ ਸੁਣਨ ਚ ਆ ਰਿਹਾ ਹੈਗਾ ਔਰ ਕਾਲਸ ਵੀ ਆਈਆਂ ਹੈਗੀਆਂ, ਕਈਆਂ ਨੇ ਦੱਸਿਆ ਵੀ ਹੈਗਾ ਕਾਲ ਕਰਕੇ ਵੀ ਆ ਕਿ ਜਿਹੜੇ ਰਿਟਨ ਟੈਸਟ ਦੁਆਰਾ ਦਵਾਏ ਜਾ ਰਹੇ ਆ ਜਾਂ ਕੀਤੇ ਜਾ ਰਹੇ ਆ ਤੇ ਕਈ ਜਿਹੜੇ ਆ ਉਹ ਟਰੱਕ ਦੇ ਟੈਸਟ 'ਚ ਪਾਸ ਹੁੰਦੇ ਆ ਲੇਕਿਨ ਕਾਰ ਦੇ ਟੈਸਟ ਦੇ ਵਿੱਚ ਨਹੀਂ ਪਾਸ ਹੁੰਦੇ, ਫੇਲ ਹੋ ਜਾਂਦੇ। ਸੋ ਉਹ ਟੈਸਟ ਵੀ ਜਿਹੜਾ ਇਨਕੰਪਲੀਟ ਹੁੰਦਾ ਤੁਹਾਨੂੰ ਦੁਬਾਰਾ ਦੇਣਾ ਪੈਂਦਾ। ਸੋ ਜਨਰਲ ਨੌਲੇਜ ਜਿਹੜੀ ਆ ਉਹ ਰੋਡ ਸੈਂਸ ਜਿਹੜੀ ਆ ਜਾਂ ਉਹਦੇ ਬਾਰੇ ਦੇ ਵਿੱਚ ਡਰਾਈਵਿੰਗ ਨਾਲ ਰਿਲੇਟਡ ਜੋ ਡੈਫੀਨਿਟਲੀ ਟਰੱਕ ਦੇ ਬਾਰੇ 'ਚ ਵੀ ਥੋੜਾ ਜਿਹਾ ਜ਼ਿਆਦਾ ਹੁੰਦਾ ਪਰ ਜ਼ਿਆਦਾ ਰੋਡ ਨੌਲੇਜ ਦੇ ਬਾਰੇ 'ਚ। ਪਰ ਜੇ 18 ਸਾਲ ਤੋਂ ਕੰਮ ਕਰਦੇ ਆ ਫਿਰ ਤਾਂ ਘਬਰਾਉਣਾ ਨਹੀਂ ਚਾਹੀਦਾ, ਫਿਰ ਤਾਂ ਕੱਲੀ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਨਹੀਂ? ਹਾਂਜੀ ਹਾਂ ਇਹ ਨਹੀਂ ਇਹ ਤਾਂ ਹੈ ਜੀ। ਅਗਲੇ ਕਾਲਰ ਪਰਮਜੀਤ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਰਮਨ ਜੀ ਮੈਂ ਨਾ ਆਪਣਾ ਕੰਮ ਕਰਨ ਤੋਂ ਪਹਿਲਾਂ ਨਾ ਇੱਥੇ ਇੱਕ ਕੈਮੀਕਲ ਕੰਪਨੀ ਸੀ, ਉਹ 'ਚ ਮੈਂ ਲੋਕਲ ਡਰਾਈਵਿੰਗ ਕਰਦਾ ਸੀ। ਮੇਰੀ ਸੀਗਾ ਆਵਰਲੀ ਵੇਜਸ। ਤੇ ਬੰਦੇ ਕੰਮ ਕਰਦੇ ਜਿਹੜੇ ਜਾਣੀ ਕਿ ਆਫ ਦਾ ਰੋਡ ਜਾਂਦੇ ਸੀਗੇ ਤੇ ਕੈਨੇਡਾ ਨੂੰ ਜਾਂਦਾ, ਕੋਈ ਆਈਡਾਹੋ ਨੂੰ ਜਾਂਦਾ, ਕਿਤੇ ਹੋਰ ਜਾਂਦਾ, ਉਹਨਾਂ ਦਾ ਇਹਨਾਂ ਨੇ ਸਾਡੀ ਕੰਪਨੀ ਨੇ ਇਸ ਤਰ੍ਹਾਂ ਕੀਤਾ ਸੀ ਵੀ ਜਿੰਨੇ ਉਹਨਾਂ ਨੂੰ ਪੈਸੇ ਮਿਲਦੇ ਸੀਗੇ ਜਿਹਨੂੰ ਕੈਮੀਕਲ ਵਿਵਰ ਕਰਨਾ, ਉਹ ਰੇਟ ਦਾ ਲੋਡ ਦਾ ਰੇਟ ਸੀਗਾ ਉਹਦਾ 30% ਦਿੰਦੇ ਸੀਗੇ ਉਹ। ਪਰ ਉਹ 1099 ਤੇ ਨਹੀਂ ਸੀ ਹੁੰਦਾ, ਉਹ W2 ਤੇ ਹੁੰਦਾ। ਸਾਰਾ ਕੁਛ ਕੱਟ ਕਟਾ ਕੇ ਉਹਨਾਂ ਨੂੰ ਉਹ ਮਿਲਦਾ ਹੁੰਦਾ। ਜੇ ਇਹ ਆਪਣੇ ਜਿਹੜੇ ਆਪਣੇ ਬੰਦੇ ਨੇ ਟਰਾਂਸਪੋਰਟਰ ਨੂੰ ਜੇ ਇਸ ਤਰ੍ਹਾਂ ਕਰ ਲੈਣ ਤਾਂ ਉਹਨਾਂ ਨੂੰ ਈਜ਼ੀ ਨਹੀਂ ਹੋ ਜੂਗਾ ਸਾਰਾ ਕੁਛ। ਕਿ ਲੋਡ ਦਾ ਰੇਟ ਵੱਧ ਗਿਆ ਤਾਂ ਠੀਕ ਆ, ਘੱਟ ਗਿਆ ਤਾਂ ਉਹਨਾਂ ਦਾ। ਤੇ ਮੇਰੇ ਹਿਸਾਬ ਨਾਲ ਬੈਸਟ ਆਪਸ਼ਨ ਆ। ਬਾਕੀ ਤੁਸੀਂ ਦੱਸ ਸਕਦੇ ਹੋ। ਬਹੁਤ ਕੰਪਨੀਆਂ ਹੈਗੀਆਂ ਜੀ ਜਿਹੜੀਆਂ ਗੋਰਿਆਂ ਦੀਆਂ ਕੰਪਨੀਆਂ ਹੈਗੀਆਂ, ਬਹੁਤ ਰੈਵਨਿਊ ਸ਼ੇਅਰ ਦੇ ਵਿੱਚ ਉਹ ਡਰਾਈਵਰ ਰੱਖਦੀਆਂ ਹੈਗੀਆਂ, ਰੈਵਨਿਊ ਸ਼ੇਅਰਿੰਗ ਕਰਦੀਆਂ ਹੈਗੀਆਂ। ਸੋ ਕਈ ਗੋਰਿਆਂ ਦੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਜਾਂ ਮੇਨ ਸਟ੍ਰੀਮ ਦੀਆਂ ਕੰਪਨੀਆਂ ਮੈਂ ਕਹਿ ਲਵਾਂ, ਉਹਦੇ ਵਿੱਚ ਉਹ ਤੁਹਾਡੇ ਨਾਲ ਰੈਵਨਿਊ ਸ਼ੇਅਰ ਕਰਦੇ ਹੈਗੇ ਕਿ 30% 35% ਜਿੰਨਾ ਵੀ ਉਹਨਾਂ ਨੇ ਸੈੱਟ ਕਰਨਾ ਹੈਗਾ ਆਪਣੇ ਬਿਜ਼ਨਸ ਦੇ ਹਿਸਾਬ ਨਾਲ, ਉਹਦੇ ਹਿਸਾਬ ਨਾਲ ਉਹ ਸੈੱਟ ਕਰਦੇ ਹੈਗੇ ਆ ਤੇ ਉਸ ਮਾਡਲ ਦੇ ਵਿੱਚ ਕਰਦੇ ਹੈਗੇ। ਤੇ ਜਿਹੜੀ ਬਾਕੀ ਪੇਰੋਲ ਆ ਉਹ ਤਾਂ ਤੁਸੀਂ ਜਿੰਨਾ ਤੁਹਾਡਾ ਮੰਥਲੀ ਤੁਹਾਡਾ ਬਣਿਆ ਉੱਤੇ ਤੁਸੀਂ ਉਹ ਪੇਰੋਲ ਦਾ ਟੈਕਸ ਤੇ ਉਹ ਸਾਰਾ ਕੁਝ ਦੇਣਾ, ਉਹਨੂੰ W2 ਤੇ ਦੇ ਸਕਦੇ, ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਪਰ ਹਾਂ ਡੈਫੀਨਿਟਲੀ ਇਹ ਇੱਕ ਆਪਸ਼ਨ ਹੈਗੀ ਆ, ਇਹ ਵੀ ਇੱਕ ਮਤਲਬ ਕਿ ਵਧੀਆ ਚੀਜ਼ ਹੈਗੀ ਜਿਹਦੇ ਵਿੱਚ ਕਿ ਤੁਹਾਡਾ ਜਿਹੜਾ ਆ ਸ਼ੇਅਰ ਆ ਬੰਦੇ ਦਾ ਡਰਾਈਵਰ ਦਾ ਉਹ ਪਰਸੈਂਟੇਜ ਦੇ ਹਿਸਾਬ ਨਾਲ ਹੋਊਗਾ। ਜੇ ਰੇਟ ਉੱਪਰ ਜਾਂਦੇ ਆ ਤੇ ਵੱਧਦੇ, ਜੇ ਰੇਟ ਥੱਲੇ ਆਉਂਦੇ ਤੇ ਘੱਟ। ਜੇ ਉਹਦੇ 'ਚ ਕੋਈ ਇਲੀਗਲ ਨਹੀਂ ਰਮਨ ਜੀ, ਜਿਹੜਾ ਮਿਨੀਮਮ ਵੇਜ ਜੋ ਵੀ ਹੈਗਾ ਮੰਨ ਲਓ ਵੀ ਕਿਸੇ ਵੀ ਇੰਡਸਟਰੀ ਦਾ ਟਰੱਕਿੰਗ ਦਾ ਮੰਨ ਲਓ ਵੀ $24 ਜਾਂ $25 ਆ, ਉਹ ਤਾਂ ਚਲੋ ਹੈ। ਉਹ ਤੋਂ ਪਲੱਸ ਉੱਪਰ ਉਹ ਜੋ ਵੀ ਦਿੰਦੇ ਆ ਉਹਦੇ ਤਾਂ ਕੋਈ ਰੌਲਾ ਨਹੀਂ ਹੈ। ਇੱਦਾਂ ਨਹੀਂ ਹੈ ਵੀ ਜੇ ਹੁਣ ਲੋਡ ਵਿੱਚ ਹੋਈਆਂ ਤਾਂ ਫੇਰ ਜੀ ਹੁਣ ਕਹਿਣ ਨਹੀਂ ਜੀ ਹੁਣ ਤਾਂ ਤੁਹਾਨੂੰ $5 ਦੇ ਹਿਸਾਬ ਨਾਲ ਦੇਣਾ। ਨਹੀਂ ਏਦਾਂ ਨਹੀਂ ਹੈਗਾ ਭਾਜੀ। ਨਹੀਂ ਜਿਹੜੇ ਮੇਨ ਸਟ੍ਰੀਮ ਦੇ ਵਿੱਚ ਜਿਹੜਾ ਆਪਣੇ ਕਾਲਰ ਨੇ ਜਿਹੜਾ ਸਿਸਟਮ ਦੱਸਿਆ ਹੈਗਾ ਨਾ, ਉਹ ਇਸ ਤਰ੍ਹਾਂ ਹੈਗਾ ਕਿ ਜੇ 10,000 ਦਾ ਲੋਡ ਹੈਗਾ ਤਾਂ ਉਹਨੂੰ 30% ਹੈਗੀ ਆ, ਜਾਂ 5,000 ਦਾ ਲੋਡ ਹੈਗਾ ਤਾਂ ਉਹਨੂੰ 30% ਹੀ ਆ। ਉਹ 30% ਆ ਜਾਂ 20% ਹੈ ਜਾਂ 40%, ਉਹਦੀ ਪਰਸੈਂਟੇਜ ਨਹੀਂ ਆਪਾਂ ਗੱਲ ਕਰ ਰਹੇ। ਪਰ ਜੇ ਉਹਦਾ ਇੱਕ ਉਹਨਾਂ ਨੇ ਸੈੱਟ ਉਹਦੀ ਪ੍ਰਾਈਸ ਕੀਤੀ ਹੋਏਗੀ ਇੰਨੀ ਪਰਸੈਂਟੇਜ ਤੁਹਾਨੂੰ ਅਸੀਂ ਜਿਹੜੀ ਆ ਲੋਡ ਦੀ ਦੇਣੀ ਆ। ਸੋ ਉਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਜੇ ਰੇਟ ਘਟਦੇ ਵੱਧਦੇ ਆ ਤੇ ਉਦੋਂ ਫਿਰ ਜੇ ਤੁਸੀਂ ਪਰ ਮਾਈਲ ਦਿੰਦੇ ਆ ਤੇ ਉਹ ਤੁਸੀਂ ਇੱਕ ਵਾਰੀ ਵਧਾ ਲਿਆ ਘਟਾ ਲਿਆ ਤੇ ਉਹ ਪ੍ਰੋਬਲਮਸ ਆਉਂਦੀਆਂ ਹੈਗੀਆਂ ਆਪਣੀ ਕਮਿਊਨਿਟੀ ਨੂੰ। ਔਰ ਆਪਾਂ 18 ਦੇ ਵਿੱਚ 19 ਦੇ ਵਿੱਚ ਆਪਾਂ ਇਹ ਸਾਰਾ ਜਿਹੜਾ ਆ ਵਰਤੀਰਾ ਦੇਖਿਆ ਸੀ, ਜੋ ELD ਸੀ, ਰੇਟ ਕਿੱਦਾਂ ਵਧੇ ਸੀਗੇ, ਡਰਾਈਵਰ ਦਾ ਰੇਟ ਵੱਧ ਗਏ ਸੀਗੇ, ਫਿਰ ਰੌਲਾ ਪੈ ਗਿਆ ਜੀ ਘਟਾਓ ਜੀ। ਤੇ ਉਹ ਚੀਜ਼ਾਂ ਜਿਹੜੀਆਂ ਨਾ ਉਹ ਚੀਜ਼ਾਂ ਤੋਂ ਠੱਲ ਪਾਈ ਜਾ ਸਕਦੀ ਹੈ। ਇੱਕ ਵਧੀਆ ਆਪਸ਼ਨ ਹੈਗੀ ਆ, ਪਰ ਇਹਦੇ ਵਿੱਚ ਵੀ ਬੜੇ ਧਿਆਨ ਦੇ ਨਾਲ ਕੰਮ ਕਰਨ ਦੀ ਲੋੜ ਹੈਗੀ ਆ ਕਿ ਤੁਸੀਂ ਮਿਨੀਮਮ ਵੇਜ ਤੋਂ ਥੱਲੇ ਨਹੀਂ ਜਾ ਸਕਦੇ ਹੈਗੇ, ਤੇ ਪਲੱਸ ਜਿਹੜੀ ਇੰਡਸਟਰੀ ਸਟੈਂਡਰਡ ਹੈਗਾ ਉਹਦੇ ਥੱਲੇ ਨਹੀਂ ਜਾਣਾ ਜੀ। ਸਤਵਿੰਦਰ ਜੀ। ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਇਹ ਹੈ, ਮੇਰੇ ਕੋਲ ਨਾ 2008 ਦਾ ਟਰੱਕ ਆ ਤੇ ਇਹਦੇ ਬਾਰੇ ਜੀ ਕੁਝ ਮਤਲਬ ਗਾਹਾਂ ਮਿਲੂਗਾ ਜੀ ਟਾਈਮ ਹੋਰ, ਮਤਲਬ 22 ਤੱਕ ਉਹਦਾ ਐਂਡਿੰਗ ਆ, ਤੇ ਕੁਝ ਪਤਾ ਜੀ ਇਹਦੇ ਬਾਰੇ? ਅਜੇ ਤੱਕ ਤਾਂ ਐਂਡਿੰਗ ਹੀ ਆ ਜੀ। ਅਸੀਂ ਕੱਲ ਕਰ ਰਹੇ ਹਾਂ, ਦੂਜੀ ਐਸੋਸੀਏਸ਼ਨ ਹੈਗੀ ਆਪਣੀ, ਉਹਦੇ ਨਾਲ ਵੈਸਟਰਨ ਸਟੇਟ ਟਰੱਕਿੰਗ ਐਸੋਸੀਏਸ਼ਨ ਹੈਗੀ, ਉਹਨਾਂ ਨਾਲ ਮਿਲ ਕੇ ਜਿਹੜੀ ਲੈਟਰ ਹੈਗੀ ਆ ਕਾਰਡ ਨੂੰ ਟਰਾਈ ਕਰ ਰਹੇ ਹਾਂ ਭੇਜਣ ਦੀ। ਪਰ ਮੈਨੂੰ ਲੱਗਦਾ ਨਹੀਂ ਕਿ ਕੋਈ ਇਹਦੇ ਉੱਤੇ ਜ਼ਿਆਦਾ ਅਸਰ ਹੋਣਾ, ਕਿਉਂਕਿ ਬਾਕੀ ਸਾਰੀਆਂ ਐਸੋਸੀਏਸ਼ਨ ਜਿਹੜੀਆਂ ਉਹ ਨਹੀਂ ਕੋਈ ਗੱਲ ਕਰ ਰਹੀਆਂ ਹੈਗੀਆਂ। ਸੋ ਕਿਉਂਕਿ ਮੈਜੋਰਿਟੀ ਜਿਹੜੀ ਟਰੱਕਿੰਗ ਕਮਿਊਨਿਟੀ ਹੈਗੀ ਆ ਉਹਨਾਂ ਨੇ ਇਕਵਿਪਮੈਂਟ ਚੇਂਜ ਕਰ ਲਿਆ ਹੈਗਾ। ਸੋ ਜਿਹੜੇ ਥੋੜ੍ਹੇ ਬਹੁਤ ਟਰੱਕ ਜਿਹੜੇ ਇਸ ਵੇਲੇ ਉਹ ਬਚ ਗਏ ਹੈਗੇ ਆ, ਉਹਨਾਂ ਦੇ ਲਈ ਜਿਹੜਾ ਆ ਉਹ ਇਸ ਵੇਲੇ ਡੈਫੀਨੇਟਲੀ 22 ਜਿਹੜੀ ਆ ਉਹ ਲਾਸਟ ਡੇਟ ਹੈਗੀ ਆ। ਇਹਦੇ 'ਤੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਤੇ
ਕੋਈ ਜ਼ਿਆਦਾ ਇੰਨਾ ਮਤਲਬ ਕਿ ਸਟ੍ਰੈਸ ਕੋਈ ਪਾ ਨਹੀਂ ਰਿਹਾ ਇਹਦੇ ਉੱਤੇ, ਇਸ ਕਰਕੇ ਜਿਹੜਾ ਆ ਸ਼ਾਇਦ ਹੋ ਸਕਦਾ ਹੈ ਕਿ ਇਹਦੀ ਫਾਈਨਲ ਡੇਟ ਇਹੋ ਹੀ ਹੋਵੇ। ਜੀ, ਥੈਂਕ ਯੂ ਜੀ। ਤੇ ਰਮਨ ਜੀ, ਆਪਾਂ ਇਹ ਵੀ ਚੀਜ਼ ਹੁਣ ਦੇਖੀ ਹੈਗੀ ਆ ਵੀ ਚਲੋ ਹੁਣ ਤਾਂ ਸੈਕਿੰਡ ਹੈਂਡ ਇਕਵਿਪਮੈਂਟ ਜਿਹੜਾ ਵੇਚ ਰਹੇ ਆ, ਵਿਕ ਵੀ ਰਿਹਾ ਆ, ਲੋਕੀ ਬਾਏ ਵੀ ਕਰ ਰਹੇ ਆ। ਮੇ ਬੀ 2008 ਵਾਲਾ ਨਹੀਂ, 10 ਵਾਲਾ ਨਹੀਂ, ਉਹਦੇ ਇਰਦ ਗਿਰਦ ਥੋੜੇ 2-4 ਸਾਲ ਦੇ ਫਰਕ ਵਾਲਾ। ਉਹ ਫਿਰ ਕਾਫੀ ਵੱਡਾ ਰਿਸਕ ਜਿਹੜਾ ਉਹ ਲੈ ਰਿਹਾ ਵੀ ਪਤਾ ਨਹੀਂ ਉਹਨਾਂ ਦਾ ਨੰਬਰ ਫਿਰ ਕਦੋਂ ਜਿਹੜਾ ਉਹ ਆ ਜਾਣਾ ਆ। ਕਈ ਵਾਰੀ ਬੰਦੇ ਕੋਲ ਇੰਨਾ ਵਕਤ ਨਹੀਂ ਹੁੰਦਾ ਵੀ ਬਾਅਦ ਦੇ ਵਿੱਚ ਇੰਨੀ ਕਮਾਈ ਹੋ ਜਾਵੇ ਵੀ ਇਕਵਿਪਮੈਂਟ ਦੁਬਾਰਾ ਚੇਂਜ ਕਰ ਲਵੇ। ਨਹੀਂ, ਉਹ ਤਾਂ ਰਾਜਕੀਰ ਦੇਖੋ, ਜੇ ਤੁਸੀਂ ਇਕਵਿਪਮੈਂਟ ਬਾਏ ਕਰ ਰਹੇ ਹੈਗੇ ਨਾ, ਤੇ ਅੱਜ ਕੱਲ ਹਰ ਇੱਕ ਜਿਹੜਾ ਬੰਦਾ ਇਕਵਿਪਮੈਂਟ ਬਾਏ ਕਰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਕਿ ਜਿਹੜਾ ਕਾਰਬ ਦਾ ਵੈਬਸਾਈਟ ਹੈਗੀ ਆ, ਉੱਥੇ ਜਾ ਕੇ ਇੱਕ ਵਾਰੀ ਆਪਣਾ ਇਕਵਿਪਮੈਂਟ ਦਾ ਉੱਥੇ ਪੋਸਟ ਕਰ ਲਓ, ਦੇਖ ਲਓ, ਉਹਦੇ ਵਿੱਚ ਪਾ ਕੇ ਆਪਣੇ ਈਅਰ, ਇੰਜਨ ਈਅਰ, ਮਾਡਲ ਈਅਰ, ਸਾਰਾ ਕੁਝ ਪਾ ਕੇ ਦੇਖੋ, ਤੇ ਉਹਦੇ 'ਚ ਉੱਥੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਟਰੱਕ ਤੁਸੀਂ ਪਰਚੇਸ ਕਰਨ ਲੱਗੇ ਕਦੋਂ ਤੱਕ ਚੱਲਣਾ ਹੈਗਾ। ਠੀਕ ਹੈ ਨਾ। ਸੋ ਇਹ ਆਪਾਂ ਰਿਕਮੈਂਡ ਕਰਦੇ ਹਾਂ ਹਰ ਇੱਕ ਨੂੰ ਕਿ ਜਿਹਨੇ ਵੀ ਟਰੱਕ ਲੈਣਾ ਹੈਗਾ, ਚਾਹੇ ਜਿਹੜਾ ਵੀ ਮਾਡਲ ਲੈ ਰਹੇ ਹੈਗੇ, ਕੁਛ ਵੀ ਲੈ ਰਹੇ ਹੈਗੇ, ਜੇ ਲੇਟ ਮਾਡਲ ਮਤਲਬ ਕਿ ਲੈ ਰਹੇ ਆ, ਚਲੋ ਡੈਫੀਨੇਟਲੀ ਕੋਈ ਇਸ਼ੂ ਨਹੀਂ ਹੈਗਾ, ਪਰ ਜੇ ਤੁਸੀਂ ਪੁਰਾਣਾ ਮਾਡਲ ਕੋਈ ਲੈ ਰਹੇ ਹੈਗੇ ਆ, ਤੇ ਉਹਨੂੰ ਕਾਰਬ ਦੀ ਸਾਈਟ ਦੇ ਉੱਤੇ ਜਾ ਕੇ ਤੁਸੀਂ ਆਪਣਾ ਸਰਚ ਕਰ ਸਕਦੇ ਆ, ਕਾਰਬ ਟਰੱਕ ਸਟਾਪ, ਤੇ ਉਸ ਸਾਈਟ ਨੂੰ ਰਾਜਕਿਰਨ ਜੇ ਹੋ ਸਕੇ ਤਾਂ ਇਹਦੇ ਵਿੱਚ ਵੀ ਪਾ ਦਿਓ, ਆਪਣੀ ਫੀਡ ਦੇ ਵਿੱਚ ਵੀ। ਤੇ ਜਿਹੜਾ ਕਾਰਬ ਦਾ ਟਰੱਕ ਸਟਾਪ ਹੈਗਾ ਆ, ਉਹਦੇ ਉੱਤੇ ਤੁਸੀਂ ਜਾ ਕੇ ਆਪਣਾ ਈਅਰ, ਜਿਹੜਾ ਟਰੱਕ ਦਾ ਸਾਲ ਹੈਗਾ, ਇੰਜਣ ਤੁਹਾਡਾ ਜਿਹੜਾ ਸਾਲ ਦਾ ਟਰੱਕ ਹੈਗਾ 1 ਸਾਲ ਪੁਰਾਣਾ ਹੁੰਦਾ। ਸੋ ਜੇ ਤੁਹਾਡਾ 2010 ਦਾ ਟਰੱਕ ਆ ਤੇ ਉਹ 'ਚ ਇੰਜਣ 2009 ਦਾ ਹੁੰਦਾ ਮੋਸਟਲੀ। ਸੋ ਉਹ ਆਪਣਾ ਇੰਜਨ ਈਅਰ ਚੈੱਕ ਕਰਕੇ, ਆਪਣਾ ਏਰੀਆ ਚੈੱਕ ਕਰਕੇ, ਸਾਰਾ ਕੁਝ ਚੈੱਕ ਕਰਕੇ ਤੁਸੀਂ ਪਾ ਲਓ, ਤੇ ਉਹ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਡਾ ਜਿਹੜਾ ਟਰੱਕ ਹੈਗਾ ਉਹ ਕਿਹੜੇ ਸਾਲ ਤੱਕ ਚੱਲਣਾ ਹੈਗਾ। ਜੀ, ਸੋ ਮੰਨ ਲਓ ਬੰਦਾ ਜਿਹੜਾ ਨਹੀਂ ਅਫੋਰਡ ਕਰ ਸਕਦਾ ਚੇਂਜ ਕਰਨ ਦੇ ਲਈ, ਫਿਰ ਕੀ ਉਹ ਕਿਸੇ ਹੋਰ ਸਟੇਟ ਦੇ ਵਿੱਚ ਬੰਦੇ ਨੂੰ ਫਿਰ ਜਾਣਾ ਪਊਗਾ? ਇਹ ਫਿਰ ਤਾਂ ਬੜੀ ਵੱਡੀ ਮੁਸ਼ਕਲ ਹੋਊਗੀ ਵੀ ਜੇ ਐਸੇ ਪਾਸੇ ਹੀ ਆ ਤਾਂ। ਨਹੀਂ ਰਾਜਕਿਰਨ, ਉਹਦੇ ਵਿੱਚ ਤੁਸੀਂ ਗੱਲ ਕਰ ਸਕਦੇ ਹੈਗੇ ਆ, ਕਾਰਬ ਦੇ ਨਾਲ ਗੱਲ ਕਰ ਸਕਦੇ ਹੈਗੇ ਆ। ਪਹਿਲਾਂ ਕਾਫੀ ਪ੍ਰੋਗਰਾਮ ਸੀਗੇ ਕਿ ਜਿਨ੍ਹਾਂ ਦੇ ਉੱਤੇ ਮੇਰੇ ਖਿਆਲ ਆ ਮਾਰਚ ਦੀ 31 ਤਰੀਕ ਹੈਗੀ ਆ, ਜਿਹੜੀ ਹੈਗੀ ਆ ਕਿ ਲਾਸਟ ਡੇਟ ਹੈਗੀ ਆ ਟੂ ਅਪਲਾਈ ਫॉर ਗ੍ਰਾਂਟ ਵਗੈਰਾ ਦੀ ਹੈਗੀ ਆ, ਜਿਹੜਾ ਕੋਈ ਟਰੱਕ ਜਿਨ੍ਹਾਂ ਨੇ ਚੇਂਜ ਕਰਨਾ ਹੈਗਾ। ਸੋ ਉਹ ਵੀ ਆਪਾਂ ਟਰਾਈ ਕਰ ਰਹੇ ਸੀਗੇ ਕਿ ਉਹਨਾਂ ਦੇ ਨਾਲ ਵੀ ਮੇਰੀ ਲਾਸਟ ਮੰਥ ਗੱਲ ਹੋਈ ਸੀਗੀ ਉਸ ਡਿਪਾਰਟਮੈਂਟ ਨਾਲ ਵੀ, ਤੇ ਕਿ ਉਹਨਾਂ ਨੂੰ ਆਪਾਂ ਆਪਣੇ ਟਰੱਕ ਸ਼ੋਅ ਤੇ ਜਿਹੜਾ ਆਪਣਾ ਨੈਕਸਟ ਆਪਣੇ ਮੰਥ ਦੇ ਵਿੱਚ ਹੈਗਾ April 15-16 ਨੂੰ ਫ੍ਰਿਜ਼ਨੋ 'ਚ, ਉੱਥੇ ਲੈ ਕੇ ਆਉਣ ਦੀ ਕੋਸ਼ਿਸ਼ ਸੀਗੀ। ਸੋ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਗ੍ਰਾਂਟਸ ਜਿਹੜੀਆਂ 31 ਮਾਰਚ ਤੱਕ ਜਿਹੜੀ ਉਹ ਲਾਸਟ ਡੇਟ ਹੈਗੀ, ਆਪਾਂ ਟਰਾਈ ਕਰ ਰਹੇ ਹਾਂ ਕਿ ਉਹਨਾਂ ਨੂੰ ਉੱਥੇ ਲਿਆਂਦਾ ਜਾਵੇ। ਜੇ ਕੋਈ ਵੀ ਇੱਦਾਂ ਦਾ ਮੇਰਾ ਵੀਰ ਹੈਗਾ ਜਿਨ੍ਹਾਂ ਦੇ ਟਰੱਕ ਜਿਹੜੇ ਪੁਰਾਣੇ ਹੋ ਚੁੱਕੇ ਆ ਔਰ ਉਹਨਾਂ ਨੇ ਚੇਂਜ ਕਰਨੇ ਹੈਗੇ, ਜੇ ਕੋਈ ਵੀ ਗ੍ਰਾਂਟ ਪ੍ਰੋਗਰਾਮ ਜਿਹੜਾ ਹੈਗਾ ਉਹ ਆਉਂਦਾ ਹੈਗਾ ਜਾਂ ਅਵੇਲੇਬਲ ਹੈਗਾ, ਤੇ ਉਹ ਡੈਫੀਨੇਟਲੀ ਆਪਾਂ ਉੱਥੇ ਟਰੱਕ ਸ਼ੋਅ 'ਤੇ ਵੀ, ਤੇ ਜੇ ਪਹਿਲਾਂ ਆਪਣੇ ਕੋਲੋਂ ਕੋਈ ਉਹਦਾ ਇੰਤਜ਼ਾਮ ਹੋ ਸਕਦਾ ਤਾਂ ਪਹਿਲਾਂ ਵੀ ਕਰ ਸਕਦੇ ਆ। ਸੋ ਪਲੀਜ਼ ਜੀ। ਅਗਲੇ ਕਾਲਰ ਨੇ ਸਤਵੰਤ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਮੇਰਾ ਕੁਐਸਚਨ ਸੀ ਰਮਨ ਭਾਜੀ ਉਹਨਾਂ ਨੇ, ਜਿੱਦਾਂ ਕਿ ਮੇਰੀ DVA ਬਣਾਈ ਹੋਈ ਹੈ ਕੰਪਨੀ 4-5 ਸਾਲ ਤੋਂ, ਤੇ ਮੈਂ ਕਾਰਪੋਰੇਸ਼ਨ ਨਹੀਂ ਬਣਾਈ ਹੈਗੀ, ਮੈਂ DVA ਦਾ ਹੀ ਟੈਕਸ ਭਰੀ ਜਾ ਰਿਹਾ ਵਾਂ। ਤੇ ਭਲਾ ਇੱਦਾਂ ਵੀ ਹੁੰਦਾ ਜੇਕਰ ਆਪਾਂ ਵੀ ਦਾ ਪੈਨਸ਼ਨ ਦਾ ਜਿਵੇਂ ਆਪਾਂ ਸੋਚ ਰਹੇ ਸੀ, ਉਹਦੇ ਵਿੱਚ ਜਿਵੇਂ ਕੋਈ ਆਪਦੀ ਕਾਰਪੋਰੇਸ਼ਨ ਬਣਾ ਕੇ ਆਪਦਾ ਪੇ ਆਪ ਹੀ ਕੱਢੀ ਜਾਂਦੇ ਆ, ਉਹਦਾ ਟੈਕਸ ਪੇ ਨਾਲ ਕਰੀ ਜਾਂਦੇ ਆ, ਪਰ ਉਹ ਪੇ ਪੂਰੀ ਤਾਂ ਕਰਦੇ ਨਹੀਂ ਹੈਗੇ, 2000 ਕੱਢੀ ਜਾਂਦਾ, ਕੋਈ 2500 ਕੱਢੀ ਜਾਂਦਾ ਹੈਗਾ। ਵੀ ਉਸ ਚੀਜ਼ ਦਾ ਕੋਈ ਬੈਨੀਫਿਟ ਹੈਗਾ ਵਾ ਜਾਂ ਆਪਾਂ DVA ਦਾ ਜਿਹੜਾ ਆਪਾਂ ਟੈਕਸ ਭਰੀ ਜਾਂਦੇ ਪੂਰਾ ਆਪਣਾ ਬਣਦਾ, ਕਦੇ 7000 ਬਣ ਗਿਆ, 10000 ਬਣ ਗਿਆ, ਵੀ ਉਹ ਵੀ ਆਪਾਂ ਨੂੰ ਸੇਮ ਬੈਨੀਫਿਟ ਹੀ ਆ ਪੈਨਸ਼ਨ ਦੇ ਵਿੱਚ? ਮੇਰੇ ਇਹੀ ਕੁਐਸਚਨ ਸੀਗਾ ਜੀ। ਨਹੀਂ, ਜਿਹੜੇ ਬਿਲਕੁਲ ਚਾਹੇ $2000 ਵੀ ਕੱਢਦੇ ਰਮਨ ਜੀ, ਉਹ ਬਿਲਕੁਲ ਸਹੀ ਆ। ਨਹੀਂ, ਬਿਲਕੁਲ ਉਹਦੇ ਵਿੱਚ ਦੇਖੋ, ਤੁਹਾਡੀ ਜਿਹੜੀ ਪੇਰੋਲ ਆ, ਪੇਰੋਲ ਤੁਸੀਂ ਜਿੰਨਾ ਮਰਜ਼ੀ ਕੱਢ ਸਕਦੇ ਜਦੋਂ ਵਨਸ ਕਾਰਪੋਰੇਸ਼ਨ ਹੋਵੇ, ਪਰ ਪੇਰੋਲ ਦੇ ਵਿੱਚ ਵੀ ਇੰਨਾ ਹੈਗਾ ਕਿ ਤੁਸੀਂ ਬਿਲਕੁਲ ਜਿਹੜੀ ਹੁਣ ਤੁਸੀਂ ਇੰਡਸਟਰੀ 'ਚ ਹੈਗੇ ਆ, ਜਿੱਦਾਂ ਹੁਣ ਟਰੱਕਿੰਗ ਇੰਡਸਟਰੀ 'ਚ ਹੈਗੇ ਆ, ਇੱਕ ਟਰੱਕ ਡਰਾਈਵਰ ਦੀ ਪੇ ਜਿਹੜੀ ਆ ਐਵਰੇਜ ਪੇ ਕਿੰਨੀ ਹੈਗੀ ਆ? ਹੁਣ ਜੇ ਮੰਨ ਲਓ ਵੀ ਇੱਕ ਕਿਸੇ ਕਿੱਤੇ ਦੇ ਵਿੱਚ ਡਰਾਈਵਰ ਦੀ ਆਪਾਂ ਗੱਲ ਕਰਦੇ, ਡਰਾਈਵਰ ਦੀ ਐਵਰੇਜ ਪੇ ਇਸ ਵੇਲੇ ਜੇ 7000 ਹੈਗੀ ਆ, 8000 ਹੈਗੀ ਆ, ਤੇ ਉੱਥੇ ਆਪਾਂ 2000 ਕੱਢਦੇ ਹੈਗੇ ਆ, ਤੇ ਉੱਥੇ ਆਪਾਂ ਨੂੰ ਡੈਫੀਨੇਟਲੀ ਕਿਸੇ ਨਾ ਕਿਸੇ ਮੌਕੇ ਤੇ ਜਾ ਕੇ ਆਪਾਂ ਨੂੰ ਇਹ ਹੋਊਗਾ ਕਿ ਕੁਐਸਚਨ ਮਾਰਕ ਹੋ ਸਕਦਾ ਕਿ ਇੰਨੀ ਲੋ ਪੇ ਕਿਉਂ ਕਰਦੇ ਆ।
ਠੀਕ ਹੈ ਨਾ। ਜਦੋਂ ਤੁਸੀਂ ਕਾਰਪੋਰੇਸ਼ਨ ਬਣਾਉਂਦੇ ਆ, ਤੁਹਾਡੇ ਸੈਟ ਸਟੈਂਡਰਡਸ ਹੁੰਦੇ ਆ, ਉਹਦੇ ਵਿੱਚ ਹੁੰਦਾ ਹੈ ਕਿ ਤੁਸੀਂ ਕਿੰਨੀ ਪੇ ਕਰਨੀ ਹੈਗੀ ਆ, ਕਿੰਨਾ ਤੁਸੀਂ ਕੀ ਕਰਨਾ ਹੈਗਾ। ਸੋ ਡੈਫੀਨੇਟਲੀ ਜਿਹੜਾ ਤੁਹਾਡਾ CPA ਹੈਗਾ ਜਾਂ ਜਿਹੜਾ ਬੁੱਕਕੀਪਰ ਹੈਗਾ ਜਿਹਨਾਂ ਤੁਸੀਂ ਕੰਮ ਕਰਦੇ ਹੈਗੇ ਆ, ਉਹਨਾਂ ਦੇ ਕੋਲੋਂ ਇਹ ਕੁਐਸਚਨ ਸਾਰੇ ਪੁੱਛਿਆ ਕਰੋ ਤਾਂ ਕਿ ਡਿਫਰੈਂਸਿਸ ਪਤਾ ਹੋਣ ਕਿ ਜਿਹੜਾ DBA ਦਾ ਡਿਫਰੈਂਸ ਹੈਗਾ ਤੇ ਜਿਹੜਾ ਤੁਹਾਡਾ ਦੂਜਾ ਹੈਗਾ ਕਾਰਪੋਰੇਸ਼ਨ ਦਾ ਹੈਗਾ, ਉਹਦੇ ਵਿੱਚ EMPLOYE ਦਾ ਹੈਗਾ। ਦੇਖੋ ਜਦੋਂ ਤੁਸੀਂ ਕਾਰਪੋਰੇਸ਼ਨ ਬਣਾ ਲੈਂਦੇ ਆ, EMPLOYE ਬਣਾ ਲੈਂਦੇ ਆ, ਸਾਰਾ ਕੁਝ ਬਣਾ ਲੈਂਦੇ, ਤੁਹਾਡਾ ਇੱਕ ਸਟਰਕਚਰ ਬਣ ਜਾਂਦਾ। ਤੁਹਾਡਾ ਸਟਰਕਚਰ ਦੇ ਵਿੱਚ ਤੁਹਾਨੂੰ ਗਾਂ ਨੂੰ ਕੋਈ ਇਕੁਇਪਮੈਂਟ ਬਾਏ ਕਰਨਾ, ਕੁਝ ਬਾਏ ਕਰਨਾ, ਉਹ ਤੁਹਾਨੂੰ ਇੱਕ ਪ੍ਰੋਪਰ ਢੰਗ ਦੇ ਨਾਲ ਤੁਹਾਡੀਆਂ ਪ੍ਰੋਜੈਕਸ਼ਨਾਂ ਦੇਖ ਕੇ ਤੁਹਾਨੂੰ ਉਹ ਸਾਰਾ ਕੁਝ ਹੋ ਸਕਦਾ। ਜਿਹੜਾ DBA ਆ ਉਹ ਤੁਸੀਂ ਇੱਕ ਸਿੰਗਲ ਬੋਡੀ ਹੈਗੇ ਆ, ਆਪ ਹੀ DVA ਦਾ ਕੋਈ ਫਰਕ ਨਹੀਂ ਰਮਨ ਜੀ, ਚਾਹੇ ਜਿੱਦਾਂ ਮੈਂ ਹੋ ਗਿਆ ਹਰਜੋਤ ਸਿੰਘ DVA ਆ, ਉਹ ਐਗਜ਼ੈਕਟਲੀ ਸੇਮ ਹੀ ਆ, ਕਿਉਂਕਿ ਸੇਮ ਹੀ ਸੋਸ਼ਲ ਸਿਕਿਉਰਿਟੀ ਯੂਜ਼ ਹੁੰਦੀ ਆ। ਕਾਰਪੋਰੇਸ਼ਨ ਹਮੇਸ਼ਾ ਹੀ ਬੈਸਟ ਆ, ਈਵਨ ਟੈਕਸ ਬਚਾਉਣ ਦੇ ਪਰਪਸ ਦੇ ਲਈ ਵੀ। ਤੁਸੀਂ ਆਪਣੇ ਅਕਾਊਂਟੈਂਟ ਨਾਲ ਗੱਲ ਕਰੋ, ਕਿਉਂਕਿ ਮੰਨ ਲਓ ਵੀ ਤੁਹਾਡੇ ਜ਼ਿਆਦਾ ਇਨਕਮ ਹੋ ਗਈ, ਤੁਸੀਂ IRA ਜਾਂ ਹੋਰ ਕਿੰਨੀਆਂ ਡਿਡਕਸ਼ਨਸ ਕਰ ਸਕਦੇ ਜਿਹੜੀਆਂ ਲੀਗਲ ਤੌਰ ਤੇ, ਮੈਂ ਕਹਿ ਰਿਹਾ ਇਲੀਗਲ ਤੌਰ ਤੇ ਨਹੀਂ। ਸੋ ਆਪਣਾ ਕੋਈ ਪ੍ਰੋਫੈਸ਼ਨਲ ਜਿਹੜਾ ਅਕਾਊਂਟੈਂਟ ਆ ਨਾ, ਉਹਦੇ ਨਾਲ ਗੱਲ ਕਰੋ ਜਿਹੜਾ ਸਪੈਸ਼ਲਾਈਜ਼ ਕਰਦਾ ਹੋਵੇ ਸੈਲਫ ਬਿਜ਼ਨਸ ਜਿਹੜੇ ਟੈਕਸ ਫਾਈਲਿੰਗ ਦੇ ਵਿੱਚ। ਕਈ ਵਾਰੀ ਕੀ ਹੁੰਦੇ, ਨਵੇਂ ਬੰਦੇ ਹੁੰਦੇ, ਉਹਨਾਂ ਨੂੰ ਨੌਲੇਜ ਨਹੀਂ ਹੁੰਦਾ ਹੈਗਾ ਜੀ। ਅਗਲੇ ਕਾਲਰ ਨੇ ਕਮਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤਿੰਨੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਆ ਭਾਜੀ ਉਹਨਾਂ ਨੇ ਹੁਣੇ ਪੁੱਛਿਆ ਸੀਗਾ ਕਿ ਡਰਾਈਵਿੰਗ ਟੈਸਟ ਬਾਰੇ, ਉਹ ਮੈਂ ਦੱਸਣਾ ਚਾਹੁੰਦਾ ਕਿ ਮੈਂ ਵੀ ਦਿੱਤਾ ਸੀਗਾ ਤੇ ਮੈਨੂੰ ਉਹ ਪੂਰਾ ਜੋ ਵੀ ਹੁੰਦਾ ਡਰਾਈਵਿੰਗ ਟਰੱਕ ਡਰਾਈਵਰ ਦਾ ਟੈਸਟ DMV ਉਹ ਮੈਂ ਪੂਰਾ ਦਿੱਤਾ ਸੀਗਾ। ਠੀਕ ਪੂਰਾ ਹੈ, ਬ੍ਰੇਕ ਧੰਨਵਾਦ ਜੀ। A to Z। ਹਾਂਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਮਿਹਰਬਾਨੀ ਜੀ। ਸੋ ਦੇਖੋ ਜੀ, ਇਹਨਾਂ ਨੇ ਹੁਣ ਦੱਸਤਾ ਹੈ, ਜਿਨ੍ਹਾਂ ਨੇ ਦਿੱਤਾ ਸੀ ਖੁਦ ਟੈਸਟ, ਵੀ ਆਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਪੁੱਛੀਆਂ। ਅਗੇਨ ਰਾਜਕਿਰਨ ਉਹ ਰਿਕੁਆਇਰਮੈਂਟ ਤੇ ਡਿਪੈਂਡ ਕਰਦਾ, ਹਰ ਇੱਕ ਦੀ ਰਿਕੁਆਇਰਮੈਂਟ ਵੱਖਰੀ ਹੈ। ਜੇ ਉਹਨਾਂ ਨੂੰ ਕੱਲਾ ਜਨਰਲ ਨੌਲੇਜ ਦਾ ਦਿੱਤਾ ਹੈ ਜਨਰਲ ਨੌਲੇਜ ਹੈ, ਜੇ ਉਹਨਾਂ ਨੂੰ ਫੁੱਲ ਟੈਸਟ ਹੈ ਤਾਂ ਫੁੱਲ ਟੈਸਟ ਹੈ। ਫੁੱਲ ਟੈਸਟ। ਸੋਹੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਤੁਹਾਡਾ ਸੋਹੀ ਬੋਲਦਾ ਸੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ। ਤੁਸੀਂ ਨੌਲੇਜ ਦਿੰਦੇ ਆ ਟਰੱਕਿੰਗ ਬਾਰੇ, ਆਲ ਅਰਾਊਂਡ ਦੇ ਵਰਲਡ ਦੇ ਬਾਰੇ, ਤੁਹਾਨੂੰ ਬਹੁਤ ਅੱਛਾ ਲੱਗਦਾ ਸੁਣ ਕੇ। ਥੈਂਕ ਯੂ। ਮੇਰਾ ਸਵਾਲ ਸੀ ਰਮਨ ਭਾਜੀ ਨੂੰ ਵੀ ਜਿਹੜੇ ਅੱਜ ਕੱਲ੍ਹ ਰੀਫਰ ਦੇ ਰੇਟ ਵੱਧ ਗਏ ਨੇ, ਹੈ ਨਾ। ਅਸੀਂ ਕੱਲ੍ਹ ਪਤਾ ਕੀਤਾ ਸੀ ਯੂਟਿਲਿਟੀ ਵਾਲਿਆਂ ਨੇ 1,05,000 ਦਾ ਰੀਫਰ ਕੀਤਾ ਵਾ ਜੀ। ਉਹ ਵੀ ਬੁਕਿੰਗ ਕਹਿੰਦੇ ਵੀ ਰਸ ਤੋਂ ਬਾਅਦ ਸ਼ਾਇਦ ਉਸ ਤੋਂ ਬਾਅਦ 1,05,000 ਪਲੱਸ ਹੋਊਗਾ। ਇੱਧਰ ਉਹਨਾਂ ਨੇ 2.5 ਬੈਂਡ ਦਾ ਕਹਿ ਤਾ ਕਿ 80 ਪਲੱਸ ਹੋਊਗੀ ਅਗਸਤ ਤੋਂ ਬਾਅਦ। ਦੇਖੀ ਹੋਊਗੀ ਤੁਸੀਂ ਜਿਹੜੀ ਹੁੰਦੀ ਵੀ ਆ ਜਾਂ ਨਹੀਂ। ਮੇਰਾ ਸਵਾਲ ਸੀਗਾ ਕਿ ਇੰਨੇ ਮਹਿੰਗੇ ਹੋਗੇ ਵੀ ਇਹ ਪ੍ਰਾਈਸ ਇਹਨਾਂ ਦੇ ਥੱਲੇ ਆਉਣਗੇ ਕਦੇ ਭਾਜੀ? ਜੇ ਆਪਾਂ ਨੇ ਇਨਵੈਂਟਰੀ ਵਧਾਉਣੀ ਹੋਵੇ ਆਪਣੀ ਤਾਂ ਫਿਰ ਵੇਟ ਕੀਤੀ ਜਾਵੇ। ਥੈਂਕ ਯੂ ਜੀ। ਇਹੋ ਹੀ ਜਿਹੜੀ ਚੀਜ਼ ਆ, ਇਸੇ ਚੀਜ਼ ਨੂੰ ਰਾਜਕਿਰਨ ਆਪਾਂ ਲਾਸਟ ਈਅਰ ਬੜਾ ਰੌਲਾ ਪਾਇਆ, ਹੁਣ ਤੱਕ ਹਰ ਇੱਕ ਪ੍ਰੋਗਰਾਮ 'ਚ ਰੌਲਾ ਪਾਉਂਦੇ ਆ ਰਹੇ ਆ ਕਿ ਅਸੀਂ ਆਪਣੀ ਕਹਿੰਦੇ ਨੇ ਨਾ ਵੀ ਕਿਸੇ ਬੰਦੇ ਨੂੰ ਜੇ 2 ਰੋਟੀਆਂ ਦੀ ਭੁੱਖ ਆ ਤੇ 2 ਰੋਟੀਆਂ ਖਾਣ ਲੱਗ ਜੇ ਤੇ ਵਰਤਾਉਣ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ 2 ਚਾਹੀਦੀਆਂ, ਠੀਕ ਹੈ ਨਾ। ਜੇ ਉਹ 3 ਖਾਣ ਲੱਗ ਗਿਆ ਤੇ ਉਹਨੂੰ ਪਤਾ ਲੱਗ ਜਾਂਦਾ 3 ਖਾ ਸਕਦਾ, ਠੀਕ ਹੈ ਨਾ। ਹੁਣ ਅਸੀਂ ਇਹ ਰੇਟ ਜਿਹੜੇ ਆ ਇਹ ਦੇ ਕੇ ਇਕੁਇਪਮੈਂਟ ਦੇ ਅਸੀਂ ਇੰਨੇ ਦੇ ਬਾਏ ਕਰਕੇ ਅਸੀਂ ਦੇਖੋ, ਤੁਸੀਂ ਬਾਏ ਚਾਹੇ ਕਿਸੇ ਪ੍ਰਾਈਵੇਟ ਪਾਰਟੀ ਕੋ ਕਰ ਰਹੇ ਆ, ਤੁਹਾਡੇ ਕੀ ਖਿਆਲ 'ਚ ਹੈ ਕਿ ਡੀਲਰਸ਼ਿਪ ਨੂੰ ਪਤਾ ਨਹੀਂ ਲੱਗਦਾ ਹੈ? ਤੁਸੀਂ ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ ਰਾਜਕਿਰਨ, ਹਰਜੋਤ ਭਾਜੀ, ਜਿਹੜਾ ਵੋਲਵੋ ਹੈਗਾ ਤੇ ਫਰੇਟ ਲਾਈਨਰ ਹੈਗਾ, ਇਹਨਾਂ ਨੇ ਆਪਣੇ ਹਰ ਇੱਕ ਟਰੱਕਿੰਗ ਕੰਪਨੀ ਨੂੰ ਵਾਰਨਿੰਗ ਦਿੱਤੀ ਹੈ ਕਿ ਜੇ ਤੁਹਾਡਾ ਟਰੱਕ ਤੁਸੀਂ ਲਿਆ ਸਾਡੇ ਕੋਲੋਂ ਤੇ ਬਾਹਰ ਜਾ ਕੇ ਤੁਸੀਂ ਵੇਚਿਆ ਟਰੱਕ ਤੇ ਤੁਸੀਂ ਮੈਨੂਫੈਕਚਰਰ ਕੋਲੋਂ ਪਰਮਾਨੈਂਟਲੀ ਬੈਨ ਹੋ ਜਾਓਗੇ। ਤੁਹਾਨੂੰ ਮੁੜ ਕੇ ਫਰੇਟ ਲਾਈਨਰ ਜਾਂ ਵੋਲਵੋ ਦਾ ਨਵਾਂ ਟਰੱਕ ਵਾਪਸ ਕੰਪਨੀ ਨੂੰ ਨਹੀਂ ਮਿਲੂਗਾ ਸਾਡੇ ਕੋਲੋਂ ਨਹੀਂ, ਡੀਲਰਸ਼ਿਪ ਕੋਲੋਂ ਨਹੀਂ, ਮੈਨੂਫੈਕਚਰਰ ਕੋਲੋਂ। ਸੋ ਇਹਦਾ ਮਤਲਬ ਤੁਸੀਂ ਕਿਸੇ ਮਰਜ਼ੀ ਡੀਲਰਸ਼ਿਪ ਕੋਲ ਚਲੇ ਜਾਓ, ਸਾਰੇ ਅਮਰੀਕਾ 'ਚ ਤੁਹਾਨੂੰ ਟਰੱਕ ਨਹੀਂ ਮਿਲਣਾ ਮੁੜ ਕੇ। ਦੂਸਰੀ ਚੀਜ਼, ਜੇ ਟਰੱਕਿੰਗ ਕੰਪਨੀ 10 ਟਰੱਕ ਲਏ ਆ, ਉਹ 'ਚੋਂ 5 ਟਰੱਕ ਵੇਚਦੀ ਆ, ਉਹਨਾਂ ਦੇ ਸਾਰੇ ਟਰੱਕਾਂ ਦੀ ਜਿਹੜੀ ਆਪਣੀ ਹੈਗੀ ਆ ਵਾਰੰਟੀ ਹੈਗੀ ਆ, ਉਹ ਵੋਇਡ ਕਰ ਦਿੱਤੀ ਜਾਊਗੀ, ਠੀਕ ਹੈ। ਹੁਣ ਡੀਲਰਸ਼ਿਪ ਐਡੀ ਤਾਂ ਬੇਵਕੂਫ ਹੈ ਨਹੀਂ ਵੀ ਉਹਨਾਂ ਦੇ ਕੋਲੋਂ ਆਪਾਂ 1,60,000 ਦਾ 1,50,000 ਦਾ ਟਰੱਕ ਲੈ ਕੇ ਤੇ 2.5 ਲੱਖ ਦਾ ਵੇਚਤਾ, $1,00,000 ਮੈਂ ਜੇਬ 'ਚ ਪਾ ਲਿਆ। ਡੀਲਰਸ਼ਿਪ ਪਾਗਲ ਥੋੜੀ ਆ, ਡੀਲਰਸ਼ਿਪ ਨੂੰ ਵੀ ਪਤਾ ਹੈ ਵੀ ਕੀ ਹੋ ਰਿਹਾ ਹੈਗਾ। ਸੋ ਇਹ ਚੀਜ਼ਾਂ ਹੋਣੀਆਂ ਸੀਗੀਆਂ, ਇਹ ਚੀਜ਼ਾਂ ਅਸੀਂ ਕਰਵਾਈਆਂ, ਆਪ ਕਹਿ ਕੇ ਸਾਰੇ ਕੰਮ ਕਰਵਾਏ ਆ ਅਸੀਂ। ਇਹ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ 'ਚ ਇਹ ਰੇਟ ਨਹੀਂ ਦੇ ਰਹੇ ਲੋਕੀ ਇਕੁਇਪਮੈਂਟ ਦਾ।
ਇਹ ਸਿਰਫ ਸਾਡੀ ਕਮਿਊਨਿਟੀ ਦੇ ਰਹੀ ਹੈ, ਔਰ ਸਾਡੀ ਕਮਿਊਨਿਟੀ ਹੀ ਬਿਗੇਸਟ ਪਰਚੇਜ਼ਰ ਸੀਗੀ, ਇਸ ਕਰਕੇ ਇਹ ਇਫੈਕਟ ਹੋਣਾ ਸੀਗਾ। ਇਹ ਅਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਛੋਟੀ ਪਰਚੇਜ਼ ਜਿਹੜੀ ਆ, ਇਹਨੇ ਜਿਹੜੀਆਂ ਫਲੀਟ ਹੈਗੀਆਂ, ਜਿਹੜੀਆਂ ਐਸਟ ਬੇਸਡ ਫਲੀਟ ਹੈਗੀਆਂ, ਜਿਨ੍ਹਾਂ ਦੇ ਕੋਲ 100 200 ਟਰੱਕ ਹੈਗਾ, ਇਹ ਉਹਨਾਂ ਦੀ ਫਲੀਟ ਤੇ ਅਸਰ ਪੈਣਾ ਆ ਅਗਲੇ ਸਾਲ, ਕਿਉਂਕਿ ਜਦੋਂ ਇਹ ਡੀਲਰਸ਼ਿਪ ਨੇ ਕੀਮਤਾਂ ਵਧਾਈਆਂ ਉਦੋਂ ਉਹਨਾਂ ਦੀ ਬਾਇੰਗ ਪਾਵਰ ਤੇ ਫਰਕ ਪੈਣਾ ਹੈਗਾ। ਸੋ ਇਹ ਜਿਹੜੀਆਂ ਪ੍ਰਾਈਸਿਸ ਹੈਗੀਆਂ ਆ, ਇਹ ਡੈਫੀਨੇਟਲੀ ਉਨੀਆਂ ਨਹੀਂ ਘਟਣਗੀਆਂ ਜਿੰਨੀਆਂ ਪਹਿਲਾਂ ਸੀਗੀਆਂ, ਇਹ ਤਾਂ ਬਿਲਕੁਲ ਗਰੰਟਿਡ ਹੈ, ਠੀਕ ਹੈ ਨਾ। ਇਸ ਵੇਲੇ ਜਿਹੜੀਆਂ ਵੱਡੀਆਂ ਫਲੀਟਾਂ ਹੈਗੀਆਂ, ਜੇ ਡਰਾਈ ਵੈਨ ਜਿਨ੍ਹਾਂ ਨੇ 1-2 ਡਰਾਈ ਵੈਨਾਂ ਲੈਣੀਆਂ ਹੈਗੀਆਂ, ਡੈਫੀਨੇਟਲੀ ਉਹਨਾਂ ਨੂੰ ਇਹ ਪ੍ਰਾਈਸਿੰਗ ਜਿਹੜੀ ਆ ਇਹ ਗਾਂਹ ਵਾਸਤੇ ਦੇਣੀ ਪੈਣੀ ਆ। ਜਿਹੜੀਆਂ ਵੱਡੀਆਂ ਫਲੀਟਾਂ ਹੈਗੀਆਂ ਉਹਨਾਂ ਦੀਆਂ ਪ੍ਰਾਈਸਿੰਗ ਥੋੜ੍ਹੀਆਂ ਨੈਗੋਸ਼ੀਏਟਡ ਹੈਗੀਆਂ, ਥੋੜ੍ਹੀਆਂ ਘੱਟ ਹੈਗੀਆਂ, ਪਰ ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨ ਹੈਗੀ ਆ ਕਿ ਉਹ ਆਪਣਾ ਇਕੁਇਪਮੈਂਟ ਉੱਥੋਂ ਲੈ ਕੇ ਬਾਹਰ ਵੇਚ ਨਹੀਂ ਸਕਦੇ। ਜੇ ਹੁਣ ਕੋਈ ਇਹ ਗੱਲ ਕਰਦਾ ਵੀ ਆਪਾਂ ਟਰੱਕ ਲਿਆਇਆ, 10 ਟਰੱਕ ਲੈ ਲਏ ਉੱਥੋਂ ਡੀਲਰਸ਼ਿਪ ਕੋਲੋਂ ਤੇ $1,00,000 ਉੱਤੇ ਕੱਢ ਕੇ ਬਾਹਰ ਵੇਚਤੇ, $1 ਮਿਲੀਅਨ ਜੇਬ 'ਚ ਪਾ ਲਿਆ, ਤੇ ਡੀਲਰਸ਼ਿਪ ਪਾਗਲ ਥੋੜ੍ਹੀ ਆ। ਇਹ ਕੋਈ ਉਹ ਕੰਟਰੀ ਥੋੜ੍ਹੀ ਹੈਗਾ ਇੰਡੀਆ ਨੂੰ ਵੀ ਬਾਹਰ ਦੇ ਹੋਰ ਕਿਸੇ ਕੰਟਰੀ 'ਚ ਬੈਠੇ ਆ ਜਿੱਥੇ ਇਹ ਸਾਰਾ ਕੁਝ ਚੱਲ ਜਾਊਗਾ। ਅਲਟੀਮੇਟਲੀ ਕੈਚਅਪ ਹੋ ਜਾਣਾ, ਅਲਟੀਮੇਟਲੀ ਕਾਟ ਅਪ ਹੋ ਜਾਣਾ। ਸੋ ਹੁਣ ਇਸ ਸਾਲ ਜਿਹੜੀਆਂ ਵੀ ਟਰੱਕਿੰਗ ਕੰਪਨੀਆਂ ਟਰੱਕ ਲੈ ਰਹੀਆਂ ਹੈਗੀਆਂ ਡੀਲਰਸ਼ਿਪ ਤੋਂ, ਉਹਨਾਂ ਦੇ ਉੱਤੇ ਇਹ ਰਿਸਟ੍ਰਿਕਸ਼ਨ ਹੈਗੀ ਆ ਕਿ ਟੋਟਲੀ 100% ਰਿਸਟ੍ਰਿਕਸ਼ਨ ਹੈਗੀ ਆ ਕਿ ਜੇ ਤੁਸੀਂ ਟਰੱਕ ਵੇਚਦੇ ਆ ਆਪਣਾ ਬਾਹਰ, ਤੇ ਦੈਨ ਯੂ ਵਿਲ ਬੀ ਬੈਨਡ ਫਰਮ ਬਾਇੰਗ ਅ ਨਿਊ ਟਰੱਕ ਨੈਕਸਟ ਈਅਰ ਕੀ ਨੈਕਸਟ ਜੀ। ਰਮਨ ਜੀ, ਇਕੱਲਾ ਇਹ 'ਚ ਨਹੀਂ, ਰੀਅਲ ਸਟੇਟ 'ਚ ਵੀ ਬਹੁਤ ਵਾਰ ਹੁੰਦਾ। ਕਈ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੁੰਦੀਆਂ ਨਾ, ਉਹ ਇਸੇ ਕਰਕੇ ਲਾ ਦਿੰਦੀਆਂ ਵੀ ਤੁਸੀਂ 1-2 ਸਾਲ ਘਰ ਨਹੀਂ ਵੇਚ ਸਕਦੇ ਹੈਗੇ। ਉਹਨਾਂ ਨੂੰ ਪਤਾ ਵੀ ਪ੍ਰੋਫਿਟ ਲੈ ਕੇ, ਹੁਣ ਜਿਹਦੇ ਕੋਲ ਜ਼ਿਆਦਾ ਪੈਸੇ ਉਹ ਤਾਂ ਇਕੱਠੇ 5 ਘਰ ਬਾਈ ਕਰ ਲੂਗਾ ਵੀ ਤਿੰਨਾਂ ਮਹੀਨਿਆਂ ਨੂੰ ਜੀ, ਉੱਥੇ $50,000 ਜਾਂ ਲੱਖ ਕੱਢ ਲਓ ਜੀ। ਸੋ ਇਹ ਬੜੀ ਸਿਚੁਏਸ਼ਨ ਜਿਹੜੀ ਆ ਨਾ, ਬੜੀ ਇੰਟਰਸਟਿੰਗ ਹੈਗੀ ਆ, ਇੰਟਰਸਟਿੰਗ ਵੀ ਹੈਗੀ ਆ ਔਰ ਸੈਡ ਵੀ ਹੈਗੀ ਆ ਕਿ ਅਸੀਂ ਖੁਦ ਉਹ ਚੀਜ਼ਾਂ ਕਰਤੀਆਂ, ਉਹ ਕੰਮ ਕਰਤੇ ਕਾਹਲੀ ਦੇ ਵਿੱਚ ਆਣ ਕੇ, ਇੰਨੀ ਕਾਹਲੀ ਦਿਖਾਤੀ ਔਰ ਇਹ ਕੰਮ ਕਰਤੇ ਕਿ ਅਸੀਂ ਪ੍ਰਾਈਸਿਸ ਜਿਹੜੀਆਂ ਹੈਗੀਆਂ ਉਹ ਉੱਥੇ ਲੈ ਗਏ। ਹੁਣ ਦੇਖੋ ਨਾ, ਆਪਣਾ ਐਪੇਟਾਈਟ ਹੁੰਦੀ ਆ ਕਿ ਤੁਸੀਂ ਕਿੱਥੋਂ ਤੱਕ ਤੁਸੀਂ ਦੇ ਸਕਦੇ ਆ। ਹੁਣ ਜਦੋਂ ਆਪਣਾ ਪਤਾ ਲੱਗ ਗਿਆ ਕਿ ਇਹ ਤਾਂ ਆਪਾਂ 35, ਦੇਖੋ ਹੈਰਾਨੀ ਵਾਲੀ ਗੱਲ ਆ ਭਾਜੀ, ਐਡੀ ਤਾਂ ਨੇਰਗਰਦੀ ਨਹੀਂ ਨਾ ਹੋਈ ਕਿ ਇੰਨਾ ਇਕੁਇਪਮੈਂਟ ਜਿਹੜਾ ਆ, ਇੰਨੀ ਸ਼ੋਰਟੇਜ ਨਹੀਂ ਹੋਈ, ਇੰਨਾ ਕੱਚਾ ਮਾਲ ਪਿੱਛੇ ਨਹੀਂ ਰਹਿ ਗਿਆ, ਇੰਨੀ ਸਪਲਾਈ ਚੇਨ ਦਾ ਇਸ਼ੂ ਨਹੀਂ ਹੋਇਆ ਕਿ ਇੱਕ ਚੀਜ਼ ਜਿਹੜੀ 32,000 ਦੀ ਡਰਾਈ ਵੈਨ ਵਿਕਦੀ ਸੀ ਉਹ 1 ਸਾਲ 'ਚ 80,000 ਦੀ ਹੋ ਜਾਵੇ। ਇੰਨੀ ਨੇਰਗਰਦੀ ਨਹੀਂ, ਪਰ ਅਸੀਂ ਨੇਰਗਰਦੀ ਕਰਤੀ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ 80 ਤੱਕ ਵੀ ਦੇ ਸਕਦੇ ਆ, ਇਹ ਦਿੰਦੇ ਆ, ਲੈਂਦੇ ਆ। ਸੋ ਉਹਨਾਂ ਕਿਹਾ ਵੀ ਠੀਕ ਹੈ, ਜੇ ਦਿੰਦੇ ਲੈਂਦੇ ਆ ਫਿਰ ਭਾਈ ਅਸੀਂ ਪ੍ਰਾਈਸ ਵਧਾ ਦਿੰਦੇ, ਸਾਡਾ ਕੀ ਚੱਲਦਾ। ਅਗਲਿਆਂ ਨੇ ਦੇਖਿਆ ਹੀ ਆ, ਅਗਲੇ ਕਹਿੰਦੇ ਆ ਵੀ ਨਾਲੇ ਰਾਜਨ ਮੈਨੂਫੈਕਚਰ ਜਿਹੜਾ ਆ, ਮੈਨੂਫੈਕਚਰਰ ਨੂੰ 100 ਟ੍ਰੇਲਰ ਬਣਾ ਕੇ ਜਿੰਨੇ ਪੈਸੇ ਬਚਦੇ ਸੀ, ਜੇ ਉਹਨਾਂ ਨੂੰ 50 ਬਣਾ ਕੇ ਉਹਨੇ ਬਚਦੇ, ਅਗਲਾ 50 ਬਣਾਊਗਾ, ਅਗਲਾ 100 ਕਿਉਂ ਬਣਾਊਗਾ? 100 ਕਿਉਂ ਬਣਾਊਗਾ? 100 'ਚ ਦੁੱਗਣੇ ਕਮਾਊਗਾ ਅਗਲਾ, ਬਿਲਕੁਲ ਸਿੱਧੀ ਜੀ ਗੱਲ ਆ। ਸੋ ਇਹ ਸਥਿਤੀ ਹੁਣ ਘੁਆੜੇ ਦੇ ਉੱਤੇ ਆਪ ਜਾ ਕੇ ਵੱਜੇ ਆ, ਲਹੂ ਲਹਾਸਾ ਹੋਣਾ ਹੀ। ਹਾਂ, ਮੈਂ ਤਾਂ ਦੱਸਿਆ ਵੀ ਕੱਲ 30 ਸੈਂਟ ਪਰ ਗੈਲਨ ਦੀ ਪ੍ਰਾਈਸ ਵਧੀ ਆ ਡੀਜ਼ਲ ਦੀ, ਔਰ ਅੱਜ ਦੀ ਸਵੇਰ ਦੀ ਖਬਰ ਹੈਗੀ ਆ ਕਿ ਇਟ ਕੁਡ ਬੀ 40 ਸੈਂਟਸ ਮੋਰ ਬਾਏ ਦਿਸ ਵੀਕਐਂਡ। ਆ ਵੀਕਐਂਡ ਦੇ ਐਂਡ ਤੱਕ 40 ਸੈਂਟ ਹੋਰ ਪ੍ਰਾਈਸ ਵਧਣੀ ਆ ਡੀਜ਼ਲ ਦੀ। ਸੋ ਹੁਣ ਆਪੇ ਦੇਖ ਲਓ ਵੀ ਕਿੱਧਰ ਨੂੰ ਕੰਮ ਪਿੰਡ ਲਿਆ ਹੈ ਆਪਾਂ ਤਿਗਣੇ ਪ੍ਰਾਈਸ ਤੇ, ਫਿਊਲ ਹੋ ਗਿਆ ਦੁੱਗਣੇ ਪ੍ਰਾਈਸ ਤੇ, ਲੋਡ ਹੋ ਗਏ ਅੱਧੇ ਪ੍ਰਾਈਸ ਤੇ ਹੁਣ ਭਾਈ ਜਾਣਾ ਕਿੱਧਰ ਨੂੰ ਆ? ਇਹ ਹੁਣ ਤੁਸੀਂ ਦੇਖੋ ਵੀ ਆਪੇ ਹਿਸਾਬ ਕਿਤਾਬ ਲਾ ਕੇ ਲਿਖ ਲਓ, ਤਾਂ ਜਿਹਨੂੰ ਨਹੀਂ ਵੀ ਆਉਂਦਾ ਹਿਸਾਬ ਕਿਤਾਬ ਚੰਗੀ ਤਰ੍ਹਾਂ ਕਰਨਾ, ਉਹ ਵੀ ਸਮਝ ਸਕਦਾ ਵੀ ਇੱਥੇ ਬਣ ਕੀ ਜਾ ਰਿਹਾ ਹੈ। ਤੇ ਸ਼ੁਕਰੀਆ ਜੀ ਬਹੁਤ-ਬਹੁਤ। ਤੇ ਰਮਨ ਜੀ, ਹਰਜੋਤ ਜੀ, ਬਹੁਤ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਸ ਵਕਤ ਪ੍ਰੋਗਰਾਮ ਦੀ ਸਮਾਪਤੀ ਆ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।